ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਸਰਦਾਰ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਬਕਾਰ ਸਾਹਿਬ ਤੇ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ, ਜਿਨ੍ਹਾਂ ਨੂੰ ਕਿ ਤੁਸੀਂ ਕੱਲ ਸਾਡਾ ਲਾਈਵ ਸੈਸ਼ਨ ਦੇ ਵਿੱਚ ਵੀ ਤੁਸੀਂ ਦੇਖਿਆ ਤੇ ਅੱਜ ਵੀ ਕਈ ਦੋਸਤ ਵੀਰਾਂ ਦੀ ਇਹ ਫਰਮਾਇਸ਼ ਸੀਗੀ ਕਿ ਅੱਜ ਵੀ ਲਾਈਵ ਚਲਾਇਓ, ਪਰ ਹਰ ਰੋਜ਼ ਲਾਈਵ 'ਚ ਕੰਮ ਚੱਲ ਨਹੀਂ ਸਕਦਾ ਹੈ ਤੇ ਅੱਜ ਅਸੀਂ ਬਣਾਵਾਂਗੇ, ਵੀਡੀਓ ਬਣਾ ਰਹੇ ਹਾਂ, ਵਲੌਗ ਬਣਾ ਰਹੇ ਹਾਂ ਤੇ ਅੱਜ ਦਾ ਵਲੌਗ ਸਾਡਾ ਬੜਾ ਵਧੀਆ ਵਲੌਗ ਆ। ਉਹ ਕਿਵੇਂ? ਬਹੁਤ ਚੰਗਾ। ਕਿਵੇਂ? ਉਹ ਇਦਾਂ ਵੀ ਅੱਜ ਹੈਗਾ ਈਦ ਦਾ ਦਿਹਾੜ ਤੇ ਈਦ ਦਾ ਦਿਹਾੜ ਨਾ ਸਾਲ 'ਚ ਇੱਕ ਵਾਰੀ ਆਉਂਦਾ। ਇਹਦਾ ਮਤਲਬ ਇਹ ਹੈ ਕਿ ਇਹ ਵੀਡੀਓ ਸਾਲ ਦੇ ਵਿੱਚ ਨਾ ਸਿਰਫ ਇੱਕੋ ਵਾਰੀ ਬਣ ਸਕਦੀ ਹੈ ਤੇ ਜਿਹੜੀ ਅਸੀਂ ਅੱਜ ਬਣਾਉਣ ਗਏ ਆ ਤੇ ਇਹਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਸਾਂਝ ਕਰਾਂਗੇ ਵੀ ਅਸੀਂ ਅੱਜ ਕੀ ਕੀ ਕੀਤਾ। ਹਬੀਬੁੱਲਾ ਸਾਹਿਬ ਨੂੰ ਵੀ ਪੁੱਛਾਂਗੇ, ਰਾਣਾ ਸਾਹਿਬ ਨੂੰ ਵੀ, ਆਪਣੀ ਵੀ ਮੈਂ ਦੱਸੂਗਾ ਤੇ ਜੇ ਮਾਰ ਇਰਫਾਨ ਸਾਹਿਬ ਵੀ ਆ ਗਏ, ਕਾਫੀ ਲੈਣ ਗਏ ਆ ਸਾਡੇ ਨਾਲ ਤੇ ਫਿਰ ਉਹਨਾਂ ਦੀ ਵੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ। ਤੇ ਕੱਲ ਵਾਲੀ ਵੀਡੀਓ ਨੂੰ ਤੁਸੀਂ ਬੜਾ ਪਸੰਦ ਕੀਤਾ, ਬੜੀ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਵੀਰਾਂ ਦਾ, ਇੰਨੀ ਮੁਹੱਬਤਾਂ ਦਾ। ਤੇ ਕੁਝ ਦੋਸਤ ਵੀਰ ਮੈਸੇਜ ਕਰ ਦੇਣਗੇ ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ। ਅਸੀਂ ਵੀ ਵੀਰ ਜੀ ਤੁਹਾਡੇ ਨਾਲ ਇੰਨਾ ਹੀ ਪਿਆਰ ਕਰਦੇ ਹਾਂ ਜਿੰਨਾ ਤੁਸੀਂ ਸਾਡੇ ਨਾਲ ਕਰਦੇ ਹੋ। ਅੱਜ ਸਵੇਰ ਹਬੀਬੁੱਲਾ ਸਾਹਿਬ ਮੇਰੀ ਰੁਟੀਨ ਇਹ ਹੋਈ ਹੈ ਵੀ ਮੈਂ ਸਭ ਤੋਂ ਪਹਿਲਾਂ ਗਿਆ ਜੀ ਨਮਾਜ਼ ਪੜ੍ਹਨ। ਅੱਛਾ। ਤੇ ਉਹ ਮੈਂ ਕਲਿੱਪ ਵੀ ਵਿੱਚ ਲਾ ਦੂੰਗਾ। ਅੱਛਾ ਅੱਛਾ। ਤੇ ਉੱਥੇ ਵੀਰਾਂ ਭਰਾਵਾਂ ਨਾਲ ਮੁਲਾਕਾਤ ਹੋਈ, ਫਿਰੇ ਟੁਰੇ ਹੈ। ਉਸ ਤੋਂ ਬਾਅਦ ਜਿੱਦਾਂ ਕਿ ਸਾਰੇ ਜਿੰਨੇ ਸਾਡੇ ਮੁਸਲਮਾਨ ਵੀਰ ਆ ਉਹ ਕਬਰਸਤਾਨ ਜ਼ਰੂਰ ਜਾਂਦੇ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ। ਤੇ ਉਸ ਤਰ੍ਹਾਂ ਹੀ ਅਸੀਂ ਵੀ ਜਨਾਬ ਜੀ ਕਬਰਸਤਾਨ ਗਏ ਹਾਂ। ਉੱਥੇ ਮੇਰੇ ਛੋਟੇ ਭਰਾ ਦੀ ਤੇ ਇੱਕ ਵੱਡੇ ਭਰਾ ਦੀ ਕਬਰ ਤੇ ਉਹਨਾਂ ਕੋਲ ਗਏ ਹਾਂ ਤੇ ਦੁਆ ਵਗੈਰਾ ਮੰਗੀ। ਉਸ ਤੋਂ ਬਾਅਦ ਸਿੱਧਾ ਜੀ ਘਰੇ ਸੇਵੀਆਂ ਸੂਵੀਆਂ ਖਾਈਆਂ, ਗੋਸ਼ਤ ਵੀ ਖਾਇਆ, ਰੋਟੀ ਖਾਈ ਹੈ। ਉਸ ਤੋਂ ਬਾਅਦ ਰਿਸ਼ਤੇਦਾਰਾਂ ਲਈ ਇੱਦੀ ਦੇ ਕੇ ਤੇ ਫਿਰ ਜਨਾਬ ਜੀ ਆ ਨਿਆਣਿਆਂ ਬੱਚਿਆਂ ਨੂੰ ਉਹ ਕਰਕੇ ਉਸ ਤੋਂ ਬਾਅਦ ਅੰਜਮ ਸਾਹਿਬ ਵੱਲੇ ਗਏ ਆ, ਰਾਣਾ ਸਾਹਿਬ ਕੋਲ ਗਏ ਆ। ਅੰਜਮ ਸਾਹਿਬ ਨੂੰ ਜੀ ਉਹਨਾਂ ਦੀ ਤਬੀਅਤ ਖਰਾਬ ਆ, ਬੁਖਾਰ ਹੋਇਆ ਹੋਇਆ ਸੀ। ਕੱਲ ਦੀ ਉਹਨਾਂ ਦੀ ਤਬੀਅਤ ਕਾਫੀ, ਕੱਲ ਵਾਲੀ ਵੀਡੀਓ ਵਿੱਚ ਵੀ ਵੀਰਾਂ ਨੇ ਦੇਖਿਆ ਹੋਣਾ। ਤੇ ਬਾਕੀ ਅੱਜ ਦੀ ਰੁਟੀਨ ਮੇਰੀ ਤਾਂ ਇਹੀ ਰਹੀ ਹੈ ਜੀ। ਤੇ ਹੁਣ ਵੀਰਾਂ ਅੱਗੇ ਆ ਬੈਠੇ ਆ ਵੀਡੀਓ ਬਣਾਉਣ ਵਾਸਤੇ। ਹਾਂਜੀ। ਤੇ ਤੁਸੀਂ ਹਬੀਬੁੱਲਾ ਸਾਹਿਬ ਅੱਜ ਕੀ ਤੁਹਾਡੀ ਰੁਟੀਨ ਰਹੀ? ਮੇਰੀ ਜੀ ਅੱਜ ਦੀ ਜਿਹੜੀ ਰੁਟੀਨ ਰਹੀ ਹੈ ਨਾ ਥੋੜੀ ਜਿਹੀ ਮੁਖਤਲਿਫ ਰਹੀ ਹੈ। ਇੱਕ ਤਾਂ ਮਤਲਬ ਮੈਂ ਪਿਛਲੇ ਕਈ ਸਾਲਾਂ ਤੋਂ ਨਾ ਜੀ ਜਿਹੜਾ ਈਦ ਦਾ ਪਹਿਲਾ ਖਾਣਾ ਹੁੰਦਾ ਸੀ ਨਾ, ਹਾਂਜੀ ਹਾਂਜੀ, ਉਹ ਮੈਂ ਖੁਦ ਬਣਾਉਂਦਾ ਹੁੰਦਾ ਸੀ। ਹਾਂਜੀ। ਇਹ ਮੇਰੀ ਡਿਊਟੀ ਹੁੰਦੀ ਸੀ ਕਿਉਂਕਿ ਬੇਗਮ ਸਾਹਿਬਾ ਜਿਹੜੀਆਂ ਨਾ ਉਹ ਤਿਆਰ ਤੁਰ ਹੋ ਕੇ ਜਦੋਂ ਸਾਰੀਆਂ ਬੇਗਮਾਂ ਅਸੀਂ ਸਾਰੇ ਭਰਾ ਇਕੱਠੇ ਹੀ ਰਹਿੰਦੇ ਆ ਜੀ ਇੱਕੋ ਜਗ੍ਹਾ ਤੇ ਈਦ ਵਾਲੇ ਦਿਨ ਜਿਹੜਾ ਨਾ ਅਗਰ ਜਦੋਂ ਸਾਡੇ ਕਿਚਨ ਅਗਰ ਵੱਖਰੇ ਵੀ ਹੁੰਦੇ ਨਾ ਤੇ ਲੇਕਿਨ ਈਦ ਵਾਲੇ ਦਿਨ ਘਰ ਸਾਡਾ ਵੱਡਾ ਘਰ ਜਿਵੇਂ ਮੈਂ ਹੁਣ ਵੱਡਾ ਭਰਾ ਆ, ਬਾਕੀ 4 ਛੋਟੇ ਆ ਤੇ ਸਾਡਾ ਇਕੱਠਾ ਹੀ ਹੋ ਜਾਂਦਾ, ਇੱਕੋ ਚੁੱਲ੍ਹਾ, ਇੱਕ ਖਾਣਾ ਜ਼ਰੂਰ ਸਾਡਾ ਜਿਹੜਾ ਨਾ ਜੋ ਮੈਂ ਖੁਦ ਹੀ ਬਣਾਉਣਾ ਹੁੰਦਾ। ਉਹ ਅੱਜ ਬੇਗਮ ਹੈ ਕੋਈ ਨਹੀਂ ਸੀ, ਉਹ ਸੀ ਗਈ ਹੋਈ ਆਪਣੇ ਪੇਕਿਆਂ ਦੇ। ਤੇ ਉਹ ਫਿਰ ਮੈਂ ਅੱਜ ਜਿਹੜਾ ਨਾ ਆਪਣੀ ਭੈਣ ਨੂੰ ਡਿਊਟੀ ਅਸਾਈਨ ਕਰ ਦਿੱਤੀ ਕਿਉਂਕਿ ਬੇਗਮਾਂ ਅੱਗੇ ਤਾਂ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਹ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੁਸੀਂ ਆਪ ਕੱਪੜੇ ਕੁਪੜੇ ਪਾ ਕੇ ਇਦਾਂ ਪੜ੍ਹ ਕੇ ਤੇ ਬਾਹਰ ਚਲੇ ਜਾਂਦੇ ਆ ਤੇ ਸਾਡਾ ਨਹਾਣਾ ਧੋਣਾ ਤੇ ਸਾਡਾ ਬਣਨਾ ਸੰਵਰਨਾ ਉਹਦਾ ਕੀ ਬਣੂਗਾ। ਉਹ ਫਿਰ ਇਸ ਕਰਕੇ ਨਾ ਉਹਨਾਂ ਨੂੰ ਹੈਲਪ ਕਰਨ ਵਾਸਤੇ ਜਾਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਨਾ ਆਪ ਹੀ ਮੈਂ ਬਣਾਉਂਦਾ ਹੁੰਦਾ ਸੀ ਖਾਣਾ ਸ਼ਾਣਾ। ਉਹ ਫਿਰ ਅੱਜ ਮੈਂ ਬੱਚਿਆਂ ਦੀ ਬੂਆ ਨੂੰ ਇਹ ਡਿਊਟੀ ਅਸਾਈਨ ਕੀਤੀ। ਮੈਂ ਕਿਹਾ ਵੀ ਤੂੰ ਜਿਹੜਾ ਨਾ ਬੇਟਾ ਖਾਣਾ ਤੂੰ ਅੱਜ ਖੁਦ ਬਣਾਉਣਾ, ਛੋਟੀ ਮੇਰੀ ਭੈਣ। ਤੇ ਕਿਉਂਕਿ ਭੈਣ ਦੇ ਹੱਥ ਦਾ ਬਣਿਆ ਹੋਇਆ ਸਾਰਿਆਂ ਨੇ ਖਾ ਲੈਣਾ ਸੀ ਤੇ ਕਿਸੇ ਨੇ ਕੁਝ ਕਹਿਣਾ ਵੀ ਨਹੀਂ ਸੀ। ਬਹੂਆਂ ਦੇ ਹੱਥ ਦਾ ਜਾਂ ਨੂੰਹਾਂ ਦੇ ਹੱਥ ਦਾ ਜਦੋਂ ਖਾਂਦੇ ਨਾ ਭਰਜਾਈਆਂ ਦਾ ਫਿਰ ਨਖਰੇ ਵੀ ਤਾਂ ਕਰਦੇ ਨਾ, ਤੂੰ ਇੰਜ ਕਰਤਾ ਉਹ ਕਰਤਾ। ਤੇ ਉਹ ਸਾਡੀ ਦੇਸੀ ਭੈਣ ਆ ਤੇ ਉਹਨੂੰ ਮੈਂ ਫਿਰ ਇਹ ਵੀ ਕਿਹਾ ਨਾਲ, ਮੈਂ ਕਿਹਾ ਵੀ ਨਾ ਤੂੰ ਦੇਸੀ ਤਰੀਕੇ ਨਾਲ ਤੇ ਸ਼ੋਰਬੇ ਵਾਲਾ ਸਾਲਨ ਵਗੈਰਾ ਬਣਾਉਣਾ ਹੈ, ਬਿਲਕੁਲ ਟਿਪੀਕਲ ਜਿਵੇਂ ਸਾਡੀ ਵਾਲਦਾ ਜਾਂ ਸਾਡੀਆਂ ਮਾਵਾਂ ਬਣਾਉਂਦੀਆਂ ਹੁੰਦੀਆਂ ਸੀ, ਹਰਾ ਧਨੀਆ ਪਾ ਕੇ। ਹਾਂ, ਉਹ ਮੈਂ ਫਿਰ ਉਹ ਚਲਾ ਗਿਆ। ਉਸ ਤੋਂ ਬਾਅਦ ਫਿਰ ਅੱਜ ਕੋਈ 5-6 ਸਾਲ ਬਾਅਦ ਜਾਂ 10 ਸਾਲ ਬਾਅਦ ਜਿਹੜਾ ਨਾ ਰੂਟੀਨ ਇਹ ਬਣੀ ਆ ਕਿ ਨਮਾਜ਼ ਤੋਂ ਫੌਰਨ ਬਾਅਦ ਮੈਂ ਨਾ ਕਬਰਸਤਾਨ ਗਿਆ। ਅੱਗੇ ਕੀ ਹੁੰਦਾ ਸੀ ਕਿ ਨਮਾਜ਼ ਪੜ੍ਹ ਕੇ ਆ ਕੇ ਖਾਣਾ ਬਣਾਉਣਾ, 12-1 ਵਜੇ ਕਬਰਸਤਾਨ ਜਾਈਦਾ ਜਾਂ ਸੈਕੰਡ ਟਾਈਮ ਜਾਣਾ ਪੈਂਦਾ ਸੀ। ਅੱਜ ਫਿਰ ਚੂੰਕਿ ਉਹ ਖਾਣੇ ਦੀ ਡਿਊਟੀ ਉਹਨਾਂ ਦੀ ਲੱਗ ਗਈ, ਮੈਂ ਉੱਥੋਂ ਹੀ ਸਿੱਧਾ ਕਬਰਸਤਾਨ ਚਲਾ ਗਿਆ। ਯਕੀਨ ਕਰੋ ਐਸਾ ਨਜ਼ਾਰਾ ਸੀ ਨਾ, ਐਸਾ ਸਮਾਂ ਸੀ ਉੱਥੇ, ਪੂਰਾ ਪਿੰਡ ਹੀ ਨਾ ਕਬਰਸਤਾਨ ਦੇ ਵਿੱਚ ਨਜ਼ਰ ਆਇਆ। ਇਤਨੇ ਦੋਸਤ ਮਿਲੇ ਕਿ ਜਿਨ੍ਹਾਂ ਨੂੰ ਮਿਲਣ ਵਾਸਤੇ ਮੇਰਾ ਖਿਆਲ ਹੈ ਨਾ
ਪਿੰਡ ਤੁਹਾਨੂੰ ਪਤਾ ਆਪਣਾ ਮਾਸ਼ਾਅੱਲਾ ਚੰਗਾ ਭਲਾ ਵੱਡਾ ਪਿੰਡ ਹੈ ਜੀ, 20-15-20 ਹਜ਼ਾਰ ਸਾਡੀ ਆਬਾਦੀ ਹੈ ਜੀ। ਤੇ ਉਹ ਜਨਾਬ ਬਹੁਤ ਸਾਰੇ ਦੋਸਤ ਉੱਥੇ ਮਿਲੇ। ਕਈ ਦੋਸਤ ਜਨਾਬ ਆਪਣੇ ਬਜ਼ੁਰਗਾਂ ਦੀ ਕਬਰਾਂ ਦੇ ਉੱਤੇ, ਉਹ ਜਿਵੇਂ ਸਾਡਾ ਦਿਲ ਨਰਮ ਹੋ ਜਾਂਦਾ ਉਹਨਾਂ ਦਾ ਵੀ ਦੇਖਿਆ ਜਨਾਬ, ਕੋਈ ਕਿਤੇ ਬੈਠਾ। ਇੱਕ ਜਿਹੜੀ ਬੜੀ ਮਜ਼ੇਦਾਰ ਸੀਨ ਮੈਂ ਦੇਖਿਆ ਕਿ ਇੱਕ ਸਾਡੇ ਉਸਤਾਦ ਹੈ ਜੀ, ਉਹਨਾਂ ਦੀ ਔਲਾਦ ਅੱਗੇ ਮੇਰੀ ਸ਼ਾਗਿਰਦ ਹੈ ਤੇ ਕਾਫੀ ਏਜਡ ਹੈ ਉਹਨਾਂ ਦੀ, ਕਾਫੀ ਉਮਰ ਦੇ ਹੈ। ਉਹਨਾਂ ਨੂੰ ਮੈਂ ਨਾ ਜੀ ਇੱਕ ਕਬਰ ਤੇ ਬੈਠ ਕੇ ਨਾ ਬੜਾ ਹੀ ਅਫਸੁਰਦਾ ਜਿਹਾ ਤੇ ਕਹਿ ਲਓ ਤੁਸੀਂ ਵੀ ਰੰਜੀਦਾ ਦੇਖਿਆ। ਤੇ ਮੈਂ ਉਹਨਾਂ ਨੂੰ ਜੋ ਦੇਖਿਆ ਮੈਂ ਚਲਾ ਗਿਆ ਕਿ ਮੇਰੇ ਹੁਣ ਸੀਨ ਕਹਿ ਰਿਹਾ ਜੀ, ਉਹ ਮੇਰੇ ਉਸਤਾਦ ਆ ਤੇ ਉਹਨਾਂ ਦੇ ਬੱਚੇ ਮੇਰੇ ਸ਼ਾਗਿਰਦ ਆ। ਉਹ ਮੈਂ ਰਾਣਾ ਸਾਹਿਬ ਉਹਨਾਂ ਨੂੰ ਮਿਲਣ ਗਿਆ ਨਾ ਜੀ, ਮਿਲ ਕੇ ਬੜਾ ਉਹਨਾਂ ਨੇ ਪਿਆਰ ਕਰਿਆ। ਤੇ ਮੈਂ ਪੁੱਛਿਆ ਜੀ ਕਿਹਦੀ ਕਬਰ ਹੈ? ਉਹ ਕਹਿੰਦੇ ਜੀ ਮੇਰੀ ਮਾਂ ਦੀ ਕਬਰ ਹੈ। ਤੇ ਉੱਥੇ ਫਿਰ ਜਿਹੜਾ ਨਾ ਮੈਂ ਕਿਹਾ ਵੀ ਅਸੀਂ ਐਵੇਂ ਹੀ ਆਪਣੇ ਆਪ ਨੂੰ ਸਮਝਦੇ ਰਹਿੰਦੇ ਹਾਂ। ਅੱਛਾ ਜੀ, ਚਲੋ। ਤੇ ਉਹ ਅਸੀਂ ਸਮਝਦੇ ਆ ਕਿ ਪਤਾ ਨਹੀਂ ਸਾਡੀ ਉਮਰਾਂ ਆ ਤੇ ਮਾਵਾਂ ਆ, ਲੇਕਿਨ ਮੈਂ ਦੇਖਿਆ ਜੀ ਕਿ ਇੱਕ ਬੰਦਾ ਜਿਹੜਾ ਦੋਤਰਿਆਂ ਪੁੱਤਰਿਆਂ ਵਾਲਾ ਆ, ਉਹ ਵੀ ਮਾਂ ਦੀ ਕਬਰ ਤੇ ਉਵੇਂ ਹੀ ਬਿਲਕ ਰਿਹਾ ਸੀਗਾ। ਤੇ ਇਹ ਦਿਨ ਖੁਸ਼ੀ ਦਾ ਹੁੰਦਾ, ਲੇਕਿਨ ਇਸ ਪੂਰੇ ਖੁਸ਼ੀ ਦੇ ਦਿਨ ਦੇ ਵਿੱਚ ਇਹ ਇੱਕ ਐਲੀਮੈਂਟ ਜਿਹੜਾ ਨਾ ਜੀ, ਇਹ ਕਹਿ ਲਓ ਤੁਸੀਂ ਕਿ ਅਫਸੁਰਦਾ ਜਿਹਾ ਹੁੰਦਾ ਹੈ। ਅਦਰਵਾਈਜ਼ ਫਿਰ ਉੱਥੋਂ ਨਿਕਲੇ ਆ ਜੀ। ਮਸਲਨ ਹੁਣ ਇੱਕ ਬੱਚੇ ਨਾਲ ਮੁਲਾਕਾਤ ਹੋਈ ਆ, ਤੁਸੀਂ ਅੰਦਾਜ਼ਾ ਕਰੋ, ਜਾਣਦੇ ਹੀ ਆ ਤੁਸੀਂ, ਡਾਕਟਰ ਸਮਰ ਦਾ ਜਿਹੜਾ ਛੋਟਾ ਭਾਈ ਆ, ਉਹ ਜੀ 12 ਸਾਲ ਬਾਅਦ ਉਹਦੇ ਨਾਲ ਮੁਲਾਕਾਤ ਹੋਈ। 12 ਸਾਲ ਪਹਿਲੇ ਮੇਰੇ ਛੋਟੇ ਭਾਈ ਦਾ ਮੈਟ੍ਰਿਕ ਦਾ ਕਲਾਸ ਫੈਲੋ ਸੀ, ਠੀਕ ਹੈ ਜੀ, ਜਿਹੜਾ ਇੰਜੀਨੀਅਰਿੰਗ ਦੇ ਵਿੱਚ ਸੀ। ਤੇ ਅੱਜ ਜਦੋਂ ਮੁਲਾਕਾਤ ਹੋਈ ਤੇ ਮੈਂ ਉਹਨੂੰ ਪੁੱਛਿਆ, ਮੈਨੂੰ ਸਿਰਫ ਇੰਨਾ ਪਤਾ ਸੀ ਕਿ ਉਹ ਇੰਜੀਨੀਅਰ ਬਣਿਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਤੇਰੀ ਨੌਕਰੀ ਕਿੱਥੇ ਹੈ? ਪਹਿਲਾਂ ਤਾਂ ਬੇਟਾ ਕਹਿੰਦੇ ਹੋਏ ਹੀ ਮਾਸ਼ਾਅੱਲਾ ਦਾੜੀ ਉਹਦੀ ਵੀ ਸਫੈਦ, ਸਿਰ ਤੇ ਉਹਨੇ ਟੋਪੀ ਲਈ ਹੋਈ। ਤੇ ਮੈਂ ਕਿਹਾ ਵੀ ਕਿੱਥੇ ਜੌਬ ਉਹਨੇ ਦੱਸਿਆ ਜੀ ਮੈਂ ਤਾਂ ਅਲਹਮਦੁਲਿਲਾ ਜਰਮਨੀ ਦੇ ਵਿੱਚ ਸੈਟਲ ਹਾਂ ਪਿਛਲੇ ਕਈ ਸਾਲ ਜਰਮਨੀ ਦੇ ਵਿੱਚ। ਤੇ ਮੈਂ ਵੀ ਉਹ ਵੀ ਕਹਿ ਰਿਹਾ ਸੀ ਕਿ ਮੈਂ ਕੋਈ 4-5 ਸਾਲ ਬਾਅਦ ਹੀ ਆਇਆ। ਫਿਰ ਮੈਂ ਉਹਦੇ ਬੜੇ ਭਾਈ ਦਾ ਪੁੱਛਿਆ, ਉਹ ਕਹਿੰਦਾ ਜੀ ਯੂਕੇ ਹੈ ਤੇ ਉਹ ਨਹੀਂ ਆ ਸਕਿਆ ਹੈ ਇਸ ਦਫਾ, ਵਰਨਾ ਈਦ ਉਲ ਫਿਤਰ ਤੇ ਜਿਹੜਾ ਨਾ ਲਾਜ਼ਮੀ ਆਂਦਾ ਹੈ। ਈਦ ਹਬੀਬੁੱਲਾ ਜੀ, ਈਦ ਇਸੇ ਸ਼ਾਇਦ ਦਾ ਨਾਮ ਹੈ ਜੀ। ਅੱਜ ਨਾ ਬੜੇ ਅਰਸੇ ਬਾਅਦ ਈਦ ਦੀ ਝਲਕ ਨਜ਼ਰ ਆਈ। ਹਾਂ, ਕਿ ਬੰਦੇ ਦੇਖੋ ਕਿੰਨੇ ਸਾਲ ਤੋਂ ਜਿਹੜੇ ਬਹੁਤ ਸਾਲਾਂ ਬਾਅਦ ਇੱਥੇ ਆਉਂਦੇ ਆ, ਉਹ ਮਿਲਦੇ। ਤੁਹਾਡੀ ਇੱਕ ਗੱਲ ਦੇ ਵਿੱਚ ਮੈਂ ਨਾ ਇੱਕ ਗੱਲ ਕਰੂੰਗਾ ਕਿ ਅਸੀਂ ਈਦ ਦਾ ਦਿਹਾੜਾ ਜਾਂ ਕੋਈ ਇਹੋ ਜਿਹਾ ਜਦੋਂ ਤਿਉਹਾਰ ਹੁੰਦਾ ਨਾ, ਅਸੀਂ ਜਦੋਂ ਕਬਰਾਂ ਦਾ ਰੁੱਖ ਕਰਦੇ ਹਾਂ, ਹਾਂਜੀ, ਮਿਲਣ ਹੀ ਜਾਂਦੇ ਨਾ ਆਪਣੇ ਪਿਆਰਿਆਂ ਨੂੰ, ਤੇ ਉਹ ਵੀ ਇੱਕ ਮੁਲਾਕਾਤ ਹੁੰਦੀ ਆ। ਔਰ ਵਾਕਈ ਉਹਦੇ ਚ ਸੀਨ ਮੁਲਾਕਾਤ ਵਾਲਾ ਹੀ ਹੁੰਦਾ, ਕਿਉਂਕਿ ਮੇਰੇ ਜਿਹੜੀ ਕੈਫੀਅਤ ਆ, ਜਿੱਦਾਂ ਮੈਂ ਜਾਨਾ ਆ ਭਰਾ ਨਾਲ, ਜਿੱਦਾਂ ਇੰਝ ਲੱਗਦਾ ਵੀ ਬਿਲਕੁਲ ਜਿਵੇਂ ਕੋਈ ਬੰਦਾ ਨਾ ਅੱਗੇ ਉਹ ਕਰਦਾ। ਬਾਅਦ ਦਫਾ ਤਾਂ ਇਦਾਂ ਦਾ ਵੀ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਜਵਾਬ ਵੀ ਦੇ ਦੇਵੇ। ਮੈਂ ਇਹ ਗੱਲ ਕਰਦਾ ਕਿ ਯਾਰ ਜ਼ਿੰਦਗੀ ਦੇ ਵਿੱਚ ਵੀ ਇੰਝ ਹੀ ਮਿਲਣਾ ਚਾਹੀਦਾ। ਜਦੋਂ ਜ਼ਿੰਦਗੀ ਹੋਵੇ ਨਾ ਬੰਦੇ ਦੀ, ਜ਼ਿੰਦਾ ਬੰਦੇ ਨੂੰ ਇਦਾਂ ਹੀ ਮਿਲਣਾ ਚਾਹੀਦਾ। ਅੱਜ ਦਾ ਦਿਨ ਹੁਣ ਅਸੀਂ ਅੱਜ ਇਹਨੂੰ ਤੁਸੀਂ ਰਿਵਾਜ ਕਹਿ ਲਓ, ਇਹਨੂੰ ਤੁਸੀਂ ਬਿਹਤਰ ਲਫ਼ਜ਼ ਦੇ ਸਕਦੇ ਆ ਜਾਂ ਰਾਣਾ ਸਾਹਿਬ ਦੇ ਦੇਣਗੇ ਵੀ ਅਸੀਂ ਅੱਜ ਦੇ ਦਿਨ 1 ਸਾਲ ਬਾਅਦ ਨਾ ਆਪਣੇ ਰਿਸ਼ਤੇਦਾਰਾਂ ਲਈ ਵੀ ਅੱਜ ਹੀ ਜਾਂਦੇ ਹਾਂ। ਹਾਂਜੀ, ਈਦ ਕਰਕੇ ਵੀ ਅੱਜ ਹੀ ਸਾਨੂੰ ਤਾਂ ਦੂਜੇ ਤੀਜੇ ਦਿਨ ਹਫ਼ਤੇ ਦਿਨ ਬਾਅਦ ਨਾ ਜੀ ਇੰਝ ਹੀ ਜਾਣਾ ਚਾਹੀਦਾ ਈਦ ਤਰ੍ਹਾਂ, ਜਿਹੜਾ ਕਿ ਅਸੀਂ ਕਈ ਰਾਣਾ ਸਾਹਿਬ ਤੁਸੀਂ ਬਿਲਕੁਲ ਇੰਟਰੈਕਸ਼ਨ ਤਾਂ ਜਿਹੜਾ ਵਾ ਨਾ, ਮੇਰੇ ਇੱਕ ਦੋਸਤ ਆ, ਉਹਨਾਂ ਦੀ ਵਾਈਫ ਬਹੁਤ ਹੋਈ ਹੈ, ਉਹ ਸਮੁੰਦਰੀ ਉਹਨਾਂ ਦੀ ਕਬਰ ਆ ਤੇ ਉਹ ਫੈਸਲਾਬਾਦ, ਉਹ ਹਰ ਇਤਵਾਰ ਨੂੰ ਜਾਂਦੀ ਹੈ ਜਮੀਨ ਸਾਹਿਬ ਜਿਹੜਾ। ਹਾਂਜੀ, ਮੈਂ ਬਲਕਿ ਪਿਛਲੀ ਦਫਾ ਜਦੋਂ ਆਪਾਂ ਮਹਿਫਲ ਤੇ ਗਏ, ਤੁਸੀਂ ਮੈਨੂੰ ਦੱਸਿਆ ਵੀ ਹਰ ਇਤਵਾਰ। ਹਾਂ, ਉਹਨਾਂ ਬਿਲਕੁਲ ਇੱਕ ਦੋਸਤ ਨੂੰ ਮੈਂ ਕਿਹਾ ਯਾਰ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਵਾਈਫ ਜਦੋਂ ਫੌਤ ਹੋਈ ਉਦੋਂ ਮੈਂ ਨਹੀਂ ਜਾ ਸਕਿਆ ਸੀ, ਉਦੋਂ ਕਰੋਨਾ ਦੇ ਤੇ ਬਲਕਿ ਮੈਂ ਕਿਹਾ ਵੀ ਉਹਨਾਂ ਨੂੰ ਮਿਲਣਾ। ਉਹਨੇ ਕਿਹਾ ਯਾਰ ਉਹ ਮਸਲੇ ਕੋਈ ਨਹੀਂ, ਤੁਸੀਂ ਐਤਵਾਰ ਵਾਲੇ ਦਿਨ ਜਿਹੜਾ ਉਹਨੇ ਜਦੋਂ ਮਰਜ਼ੀ। ਇਹ ਤਾਂ ਤੁਸੀਂ ਗੱਲ ਕਰ ਰਹੇ ਨਾ ਕਬਰਸਤਾਨ ਦੀ, ਮੈਂ ਤੁਹਾਨੂੰ ਆਮ ਜ਼ਿੰਦਗੀ ਦੀ ਗੱਲ ਕਰ ਰਿਹਾ। ਨਹੀਂ, ਬਿਲਕੁਲ ਇੰਟਰੈਕਸ਼ਨ ਹੋਣਾ ਚਾਹੀਦਾ। ਦੇਖੋ ਦੋਸਤ ਹੁਣ ਕਈ ਬੰਦੇ ਨਾ, ਬਲਕਿ ਕਈ ਵਾਰੀ ਹੁੰਦਾ ਕਿ ਉਹ ਇੱਕੋ ਮਹੱਲੇ 'ਚ ਰਹਿੰਦੇ ਹੋਏ ਉਹਨਾਂ ਦਾ ਯਾਨੀ ਕਿ ਆਮਣਾ ਸਾਹਮਣਾ ਨਹੀਂ। ਅੱਛਾ, ਪਹਿਲੇ ਇਹ ਹੁੰਦਾ ਸੀ ਕਿ ਅਗਰ ਕੋਈ ਬੈਠਕ 'ਚ ਬੰਦੇ ਸੀ, ਕੋਈ ਬੰਦਾ ਨਹੀਂ, ਉਹ ਫਿਰ ਪਤਾ ਕਰਦੇ ਸੀ। ਮਸਜਿਦ 'ਚ ਕੋਈ ਬੰਦਾ ਨਹੀਂ ਆਉਂਦਾ ਸੀ, ਫਿਰ ਘਰ ਪਤਾ ਕਰਦੇ ਸੀ ਵੀ ਕਿਆ। ਹੁਣ ਜਿਹੜੀ ਇੱਕ ਗੱਲ ਕੀਤੀ ਨਾ ਹਬੀਬ ਸਾਹਿਬ ਨੇ, ਮੇਰਾ ਇੱਕ ਫਿਕਰਾ, ਮੈਂ ਇੱਕ ਵੀਡੀਓ 'ਚ ਵੀ ਕਿਹਾ ਸੀ ਇਹਨਾਂ ਨੂੰ, ਮੈਂ ਕਿਹਾ ਮਾਂ ਦਾ ਮਰਨਾ ਜਿਹੜਾ ਨਾ ਇਤਨਾ ਬੜਾ ਇਵੈਂਟ ਹੁੰਦਾ ਵਾ ਕਿ ਬੰਦਾ ਨਾ ਇੱਕ ਪਲ 'ਚ ਨਾ ਕਾਕੇ ਤੋਂ ਬਾਬਾ ਹੋ ਜਾਂਦਾ ਹੈ।
ਵੱਡੀ ਗੱਲ ਹੈ। ਹਾਂ, ਜਦੋਂ ਤੱਕ ਮਾਂ ਮੌਜੂਦ ਹੁੰਦੀ ਆ ਨਾ ਉਹ ਕਾਕਾ ਹੀ ਰਹਿੰਦਾ। ਮੈਂ ਬਲਕਿ ਤੁਹਾਨੂੰ ਦੱਸਦਾ ਨਾ, ਜਦੋਂ ਤੁਸੀਂ ਇਹ ਗੱਲ ਕੀਤੀ ਨਾ ਕਿ ਅਸਲ ਬੰਦਾ ਜਦੋਂ ਮਾਂ ਮਰਦੀ ਨਾ ਕਿ ਜੀ ਬੰਦਾ ਬੁੱਢਾ ਹੋ ਜਾਂਦਾ, ਮੈਂ ਹੁਣ ਇਹ ਗੱਲ ਇਹਨਾਂ ਕੋਲੋਂ ਸੁਣੀ, ਮੇਰਾ ਤੁਹਾਨੂੰ ਪਤਾ, ਮੈਂ ਕਿਹਾ ਜੀ ਕਿਵੇਂ? ਕਹਿੰਦੇ ਕਿ ਮਾਂ ਦੇ ਮਰਨ ਤੋਂ ਪਹਿਲੇ ਉਹ ਮਾਂ ਦਾ ਕਾਕਾ ਹੁੰਦਾ, ਤੇ ਜਿਸ ਤਰ੍ਹਾਂ ਹੀ ਮਾਂ ਮਰ ਜਾਂਦੀ ਹੈ ਨਾ, ਉਹ ਕਿਸੇ ਦਾ ਬਾਬਾ ਬਣ ਜਾਂਦਾ, ਕਿਸੇ ਦਾ ਅੱਬਾ ਬਣ ਜਾਂਦਾ, ਜਿਸ ਮਰਜ਼ੀ ਉਮਰ ਦੇ ਸਟੇਜ ਦੇ ਉੱਤੇ। ਮੈਂ ਬਲਕਿ ਹੁਣ ਤੁਸੀਂ ਜਿਹੜੀ ਹਮ ਕਲਾਮ ਵਾਲੀ ਗੱਲ ਕਰ ਰਹੇ ਸੀ ਨਾ, ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਹਾਂ ਕਸਮ ਉਠਾ ਕੇ ਕਿ ਮੈਂ ਗਿਆ, ਮੈਂ ਜਾ ਕੇ ਕਿਹਾ ਅਸਲਾਮ ਵਾਲੇਕੁਮ ਅੱਬਾ ਜੀ, ਵਾਲਾ ਸਾਹਿਬ ਦੀ ਕਬਰ ਤੇ। ਫਿਰ ਮੈਂ ਅੰਮੀ ਕੋਲ ਗਿਆ, ਮੈਂ ਅੰਮੀ ਨੂੰ ਜਾ ਕੇ ਕਿਹਾ ਅਸਲਾਮ ਵਾਲੇਕੁਮ ਅੰਮੀ ਜੀ। ਫਿਰ ਮੈਂ ਉੱਥੇ ਬੈਠਿਆ, ਬੈਠ ਕੇ ਮੈਂ ਕਾਫੀ ਸਾਰੀਆਂ ਉਹਨਾਂ ਨਾਲ ਗੱਲਾਂ ਕੀਤੀਆਂ। ਰਾਣਾ ਸਾਹਿਬ ਤੁਸੀਂ ਅੱਜ ਮੌਜੂ ਜਿਹੜਾ ਆ ਬੜਾ ਇਮੋਸ਼ਨਲ ਜਿਹਾ ਹੋ ਗਿਆ, ਤੇ ਤੁਸੀਂ ਅੱਜ ਕਿੱਥੇ ਕਿੱਥੇ? ਮੈਂ ਰੂਟੀਨ ਨਾਲ ਹੀ ਅਸਲ, ਕਿਉਂਕਿ ਰੂਟੀਨ ਜਦੋਂ ਰਾਤ ਤੋਂ ਸ਼ੁਰੂ ਕਰਾਂਗੇ ਫਿਰ ਹੀ ਮੁਕੰਮਲ ਹੋਣੀ ਆ। ਅੱਛਾ ਹੈ ਤੇ ਰਾਤੀ 10 ਵਜੇ ਜਿਹੜਾ ਵਾ ਨਾ ਅੰਜਮ ਕੋਲ ਸੀ, ਤੇ ਉੱਥੇ ਉਹ ਤੁਹਾਨੂੰ ਪਤਾ ਹੀ ਆ ਕਿ 1:30 2 ਵਜੇ ਤੱਕ ਜਿਹੜਾ ਵਾ ਨਾ ਤੇ ਉਹ ਸ਼ੀਰ ਕੋਰਮਾ ਜਿਹੜਾ ਵਾ ਉਹ ਬਣਾਇਆ ਵਾ। ਉਸ ਤੋਂ ਬਾਅਦ ਨਿਕਲੇ ਆ, ਜਦੋਂ ਤੁਸੀਂ ਗੋਸ਼ਤ ਉੱਥੋਂ ਲਿਆ ਵਾ ਤੇ ਘਰ ਪਹੁੰਚੇ ਆ, ਤੇ ਫਿਰ ਮੁਸ਼ਕਿਲ ਹੀ ਸੁਬਾਹ ਯਾਨੀ ਕਿ ਜਿਹੜਾ ਵਾ ਨਾ, ਕਿਉਂਕਿ 8 ਵਜੇ ਸੀ, ਤੇ ਬਲਕਿ ਮੇਰੀ ਉਹ ਛੋਟੀ ਲਾਡਲੀ ਜੀ ਭਤੀਜੀ ਜਿਹੜੀ ਆ, ਉਹਨੇ ਨਾ ਮੈਨੂੰ 2 ਦਿਨ ਇਹ ਕਹਿੰਦੀ ਇਤਨੀ ਦੇਰ ਹੋ ਗਈ ਆ ਉੱਠੇ ਨਹੀਂ, ਸੋ ਅੱਜ ਤਾਂ ਈਦ ਹੈ। ਮੈਂ ਫਿਰ ਪੌਣੇ 7 ਵਜੇ ਨਾ ਉੱਠ ਗਿਆ, ਤੇ ਤਿਆਰੀ ਸ਼ਿਆਰੀ ਕਰਕੇ ਫਿਰ ਮੈਂ ਜਿਹੜਾ ਵਾ ਨਾ ਨਮਾਜ਼ ਪੜ੍ਹੀ ਆ। ਨਮਾਜ਼ 'ਚ ਫਿਰ ਮੇਰਾ ਸਭ ਤੋਂ ਜਿਹੜਾ ਤੁਹਾਨੂੰ ਪਤਾ ਵਾ ਕਿ ਕਲੋਜ਼ ਤਲਕ ਜਿਹੜਾ ਵਾ ਨਾ, ਉਹ ਜਦੋਂ ਤੁਸੀਂ ਕਹਿ ਰਹੇ ਸੀ ਮਹਿਬੂਬ ਵੀ ਉਹਨਾਂ ਨਾਲ ਹੀ ਆ, ਵੀ ਉੱਥੇ ਮੈਨੂੰ ਨਜ਼ਰ ਆ ਗਿਆ, ਮੁੱਲਾ ਨਜ਼ਰ ਆ ਗਿਆ, ਉਹਦੇ ਕੋਲ ਬੈਠਾ। ਮਹਿਬੂਬ ਸੀ, ਫਿਰ ਆਸਫ ਸੀ, ਕਾਸ਼ੀ ਸੀ, ਉਹਨਾਂ ਸਾਰਿਆਂ ਨਾਲ ਹੀ ਯਾਨੀ ਕਿ ਜਿਹੜਾ ਨਾ, ਬਲਕਿ ਉਹ ਮੈਂ ਉਹਨਾਂ ਨਾਲ ਇੰਨਾ ਮਹਿਬ ਸੀ ਵੀ ਮੇਰੇ ਉਹ ਸੱਜੇ ਪਾਸੇ ਸੀ, ਖੱਬੇ ਪਾਸੇ ਨਾ ਇੱਕ ਐਸਾ ਬੰਦਾ ਸੀ ਜਿਹਦੇ ਨਾਲ ਮੈਂ 4-5 ਸਾਲ ਹੋਰ ਇਕੱਠਾ ਰਿਹਾ ਵਾਂ। ਮੈਂ ਉਸ ਨੂੰ ਦੇਖਿਆ ਨਹੀਂ ਹੈ। ਕਿਹੜਾ ਜ਼ਾਹਰ? ਨਹੀਂ ਜ਼ਾਹਰ ਨਹੀਂ, ਉਹ ਦੂਸਰਾ ਮੁੰਡਾ ਅਰਫਾਨ। ਅੱਛਾ 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 ਅੱਛਾ, ਉਹਨੇ ਬਲਕਿ ਜ਼ਾਹਰ ਦਾ ਦੋਸਤ। ਹਾਂ, ਜ਼ਾਹਰ ਦਾ ਦੋਸਤ। ਉਹਨੇ ਬਲਕਿ ਕਿਹਾ, ਮੈਨੂੰ ਉਹਦਾ ਨਾਂ ਨਹੀਂ ਪਤਾ। ਹਾਂ, ਉਹਨੇ ਕਿਹਾ ਜੀ ਤੁਸੀਂ ਬਾਈ ਜੀ ਚੁੱਪ ਕਰਕੇ ਹੀ ਬੈਠ ਗਏ ਆ। ਹੈ ਮੈਂ ਕਿਹਾ ਯਾਰ ਮੈਂ ਕਰਕੇ ਬਹਿ ਪ੍ਰੇਮ ਵਿੱਚ ਤੁਸੀਂ ਕੁਰਸੀ ਥੋੜੀ ਜਿਹੀ ਅੰਦਰ ਨੂੰ ਕਰੋ, ਨਾਲ ਨੂੰ ਹੋ ਜਾਊਗਾ। ਦੇਖੀ ਜਰਾ ਵੇ, ਇਹ ਤਾਂ ਮੀਡੀਅਮ ਬਣਾਈ ਹੈ ਹੈ। ਅਰਮਾਨ ਆ ਰਿਹਾ? ਹਾਂਜੀ ਆ ਗਿਆ। ਬਾਈ ਵੀ ਆ ਰਿਹਾ? ਹਾਂਜੀ ਬਾਈ ਯਾਰ ਫਿਰ ਠੀਕ। ਬਾਈ ਫਾਨ ਥੋੜਾ ਅੱਗੇ ਹੋ। ਹਾਂ, ਜਿਹੜੀ ਬਾਈ ਨੂੰ ਥੋੜਾ ਨਾਲ ਕੁਰਸੀ ਕਰੋ। ਮੰਮੀ ਡੈਡੀ ਨਹੀਂ ਪੀਂਦੇ। ਓਕੇ ਭਾਈ ਯਾਰ ਸਾਡਾ ਤਾਂ ਖਿਆਲ ਰੱਖਣਾ ਸੀ ਤੂੰ। ਮੇਰੇ ਕੋਲ ਹੈ ਨਹੀਂ। ਨਹੀਂ, ਦੂਜੀ ਗੱਲ ਇਹ ਆ ਵੀ ਅਮਾਰ ਸਾਹਿਬ ਲੈ ਕੇ ਆਏ ਆ ਜੀ ਸਾਡੇ ਵਾਸਤੇ ਕਾਫੀ, ਇਹ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਸ਼ਾਇਦ ਇਹ ਕਰਕੇ ਨਜ਼ਰ ਆ ਜਾਏ। ਆ ਰਹੀ ਨਜ਼ਰ? ਇਹਨੂੰ ਬਲੈਕ ਕਾਫੀ ਹੈ, ਬਲੈਕ ਕਾਫੀ। ਹਾਂ, ਬਗੈਰ ਦੁੱਧ ਤੋਂ। ਮੈਂ ਤਾਂ ਕਿਹਾ ਵੀ ਇਹ ਦੁੱਧ ਵਾਲੀ ਕਾਫੀ ਲੈ ਕੇ ਆਣਗੇ, ਤੇ ਉਹ ਜਨਾਬ ਜੀ ਇਹ ਤਾਂ ਸਾਡੇ ਕੰਨ ਖੜੇ ਕਰ ਦੂਗੀ। ਹਾਂ, ਅਰਫਾਨ ਇਹਨੇ ਤਾਂ ਸਾਡੇ ਕੰਨ ਖੜੇ ਕਰ ਦੇਣੇ ਨੇ। ਨਾ ਉਸਤਾਦ ਪੁੱਛ ਲਾਈਟ ਆ। ਯਾਰ ਅਸਲ ਜੇ ਦੱਸਾਂ ਕਿ ਅਸੀਂ ਇਹ ਜੇ ਲਾਈਟ ਆ ਨਾ ਤੇ ਭਾਈ ਸਟਰੋਂਗ ਕੀ ਹੁੰਦੀ ਹੈ। ਓਏ ਹੋਏ ਹੋਏ, ਇਹ ਲਾਈਟ ਆ, ਇਹ ਤੁਸੀਂ ਪੀਣੀ ਆ। ਹਾਂ 10 ਮਿੰਟਾਂ ਬਾਅਦ ਆਪਣੀ ਕੈਫੀਅਤ ਦੱਸਣੀ। ਮੈਂ ਕਹਿ ਰਿਹਾ ਉਹ ਪਤਾ ਮੈਨੂੰ। ਉਹ ਯਾਰ ਦੱਸਾਂ ਕਿ ਅਸੀਂ ਤਾਂ ਚਾਹ ਵੀ ਇੰਨੀ ਸਟਰੋਂਗ ਮੰਮੀ ਪੀਂਦੇ ਡੈਡੀ ਕਈ ਬੰਦੇ ਕਹਿੰਦੇ ਪਰ ਨਹੀਂ। ਮੰਮੀ ਡੈਡੀ ਹੋਰ ਚੀਜ਼ ਆ। ਹਾਂ, ਅਸੀਂ ਦੁੱਧ ਵਾਲੀ ਪੀਂਦੇ ਆ। ਅਸੀਂ ਜਦੋਂ 12 ਘੰਟੇ ਕੰਮ ਕਰਕੇ ਜਦੋਂ ਅੱਖਾਂ ਕਹਿੰਦੀਆਂ ਨਾ ਵੀ ਸੌਂ ਜਾਏ, ਉਦੋਂ ਮੱਗ ਸਿੱਟੀ ਦਾ, ਫਿਰ 5 ਘੰਟੇ ਹੋਰ ਫਿੱਟ। ਚਲੋ ਜੀ ਦੇਖ ਲੈਣੇ ਹੁਣ ਅੱਲਾ ਕਰੇ। ਅੱਛਾ, ਰਾਣਾ ਸਾਹਿਬ ਕੁਰਸੀ ਹੋਰ ਇੱਧਰ ਨੂੰ ਕਰੋ ਜੇ ਅੜਦੀ ਆ ਤੇ, ਕਿਉਂਕਿ ਇਰਫਾਨ ਸਾਹਿਬ ਵੀ ਵਿੱਚ ਹਨ, ਤੁਸੀਂ ਵੀ ਮੰਜਾ ਨਹੀਂ ਹੋ ਸਕਦਾ ਇਹ ਕਰਕੇ ਥੋੜਾ ਜਿਹਾ। ਨਹੀਂ ਮੰਜਾ ਤਾਂ ਬਿਲਕੁਲ ਨਾ। ਹਾਂ, ਇਹਨੂੰ ਕਰਕੇ ਹੋ ਜੋ ਥੋੜਾ ਜਿਹਾ ਇਸ ਤਰ੍ਹਾਂ ਕਰ ਮੈਂ ਇਹਨੂੰ ਹੁੰਦੇ ਨਾ। ਹਾਂ ਠੀਕ। ਅੱਛਾ ਜੀ, ਉਸ ਤੋਂ ਬਾਅਦ ਫਿਰ ਸਵੇਰ ਜਿਹੜਾ ਵਾ ਨਾ ਉਹਨਾਂ ਨਾਲ ਠੀਕ ਆ। ਨਮਾਜ਼ ਪੜ੍ਹੀ ਆ। ਨਹੀਂ ਨਹੀਂ ਤੇ ਵੀਡੀਓ ਹਾਂ, ਹਾਂ ਤੇ ਮੇਰਾ ਅਸਲ 'ਚ ਨਾ ਫੋਨ ਚਾਰਜ ਨਹੀਂ ਸੀ, ਹਾਂ ਤੇ ਉਦੋਂ ਮੈਂ ਕਿਹਾ ਵੀ ਫਿਰ ਬਹੁਤ ਸਾਰੇ ਦੋਸਤਾਂ ਦੇ, ਭਾਈਆਂ ਦੇ, ਭੈਣਾਂ ਦੇ ਫੋਨ ਜਿਹੜੇ ਆ ਨਾ, ਮੈਂ ਫਿਰ ਕਬਰਸਤਾਨ ਨਹੀਂ ਗਿਆ। ਮੈਂ ਕਿਹਾ ਅਸਰ ਵੇਲੇ ਜਿਹੜਾ ਵਾ ਨਾ ਜਾਵਾਂਗਾ। ਫਿਰ ਮੈਂ ਘਰ ਚਲਾ ਗਿਆ, ਮੈਂ ਫੋਨ ਯਾਨੀ ਕਿ ਜਿਹੜਾ, ਕਿਉਂਕਿ ਚਾਰਜਰ ਮੇਰਾ ਰਹਿ ਗਿਆ ਸੀ ਡੇਰੇ ਰਾਤੀ। ਅੱਛਾ ਹਾਂ, ਫਿਰ ਗੁਲਾਮੀ ਨੂੰ ਭੇਜਿਆ, ਉਹਨੇ ਫੋਨ ਚਾਰਜਿੰਗ ਤੇ ਲਾਇਆ। ਉਹ ਫਿਰ ਜੀ ਉਹ ਮੇਰੀ ਨਾਲੇ ਫਿਰ ਭਤੀਜੀ ਨਾਲ ਫਿਰ ਮੈਂ ਕੋਈ ਘੰਟਾ ਡੇਢ ਜਿਹੜਾ ਵਾ ਨਾ ਗੁਜ਼ਾਰਿਆ, ਤੇ ਫਿਰ ਦੋਨੇ ਸਿਸਟਰਾਂ ਨੂੰ ਫੋਨ ਕੀਤਾ, ਭਾਈਆਂ ਨੂੰ। ਇੱਕ ਮੇਰੇ ਭਾਈ ਇਸਲਾਮਾਬਾਦ ਹੁੰਦੇ ਆ, ਛੋਟੇ ਉਹਦੇ ਨਾਲ ਤਾਂ ਨਹੀਂ ਉਦੋਂ ਗੱਲ ਹੋਈ, ਉਦੋਂ ਬਾਅਦ ਚ ਹੋਈ। ਜਿਹੜੇ ਲਾਹੌਰ ਵਾਲੇ ਭਾਈ ਉਹਨਾਂ ਨਾਲ ਭਤੀਜਿਆਂ ਨਾਲ, ਬਲਕਿ ਭਤੀਜਿਆਂ ਨਾਲ ਬੜੀ। ਮੈਂ ਕਿਹਾ ਅੱਜ ਕੱਲ੍ਹ ਕੀ ਪੜ੍ਹਨ ਵਾਲੇ ਸਾਹਿਬ ਕੀ ਮਸਰੂਫੀਅਤ ਆ ਤੁਹਾਡੀ? ਕਹਿੰਦੇ ਜੀ ਅਸੀਂ ਨਾ
ਕਾਲਜ ਜਾਂਦੇ ਆ ਤੁਹਾਡੀ ਵੀਡੀਓ, ਮੈਂ ਕਿਹਾ ਇਹਦਾ ਮਤਲਬ ਤੁਸੀਂ ਵਿਹਲੇ ਆ ਜਿਹੜੀਆਂ ਮੇਰੀਆਂ ਵੀਡੀਓ ਉਹ ਨਹੀਂ ਦੇਖਦੇ ਨਹੀਂ ਹੋਣੇ, ਉਹ ਖਾਲਦ ਭਾਈ ਉਹ ਦਿਖਾਉਂਦੇ ਹੋਣੇ ਦਿਖਾਉਂਦੇ ਵੀ ਹੋਣੇ ਕਿ ਮੇਰੇ ਚਾਚੂ ਆ, ਇਹਨਾਂ ਦੇ ਇੰਨੇ ਸਬਸਕ੍ਰਾਈਬਰ ਆ, ਇਹ ਅੰਜਮ ਸਰੋਏ ਨਾਲ ਵੀ ਵੀਡੀਓ ਬਣਾਉਂਦੇ ਆ। ਨਹੀਂ ਜੀ, ਇਹ ਬੜਾ ਪ੍ਰਾਊਡ ਮੂਮੈਂਟ ਹੁੰਦਾ ਬੱਚਿਆਂ ਵਾਸਤੇ। ਬੱਚਿਆਂ ਵਾਸਤੇ ਮੈਂ ਕਹਿ ਰਿਹਾ ਮੈਂ ਆਪਣੇ ਨਿਆਣਿਆਂ ਨੂੰ ਦਿਖਾਈ ਹੈ ਰਾਤ ਵਾਲੀ ਵੀਡੀਓ, ਮੈਂ ਆਪਣੇ ਵੀਡੀਓ ਬਣਾਈ ਅਫਤਾਰੀ ਦੀ। ਬੱਚਿਆਂ ਵਾਸਤੇ ਤਾਂ ਹੋਣਾ ਹੀ ਹੋਣਾ ਨਾ ਜੀ। ਸਾਡੇ ਵਾਸਤੇ ਹੁਣ ਅੰਜਮ ਸਰੋਇਆ ਸਭ ਦਾ ਜਿੱਥੇ ਨਾਮ ਆਉਂਦਾ ਨਾ, ਜਦੋਂ ਸਾਡਾ ਨਾਮ ਉਹਨਾਂ ਦੇ ਨਾਲ ਲੱਗਦਾ ਨਾ, ਸਾਨੂੰ ਕੁਦਰਤੀ ਆ ਹੁਣ ਸੂਬਾ ਦੇ ਨਾ ਜੀ ਚੜ੍ਹਦੇ ਪੰਜਾਬ ਤੋਂ, UK ਤੋਂ, ਕੈਨੇਡਾ, ਬਹੁਤ ਸਾਰੇ ਵੀਰ ਜਿਹੜੇ ਆ ਨਾ WhatsApp ਦੇ ਉੱਤੇ ਮੈਸੇਜ ਕੱਲੇ ਦਾ ਜਵਾਬ ਦਿੱਤਾ ਹੈ ਜਿਨ੍ਹਾਂ ਵੀਰਾਂ ਨੇ ਮੈਸੇਜ ਕੀਤੇ ਆ। ਤੇ ਅੱਜ ਦੇ ਵਲਾਗ ਦੇ ਵਿੱਚ ਮੈਂ ਈਦ ਮੁਬਾਰਕ ਤਾਂ ਨਹੀਂ ਹਲੇ ਤੱਕ ਕਹੀ ਹੈਗੀ, ਵੀ ਅਸੀਂ ਕੱਲ ਹੀ ਕਹਿਤੀ ਸੀਗੀ ਸਾਰਿਆਂ ਨੂੰ, ਵੀ ਕੱਲ ਕਹਿਤੀ ਸੀ ਵੀ ਸਾਰਿਆਂ ਨੂੰ ਈਦ ਮੁਬਾਰਕ। ਪਰਦੇਸੀਆਂ ਦੀ ਕੱਲ ਹੀ ਹੋ ਗਈ ਸੀਗੀ ਤੇ ਹਿੰਦੁਸਤਾਨ ਪਾਕਿਸਤਾਨ। ਹਾਂਜੀ, ਤੇ ਹੁਣ ਵੀ ਇੱਕ ਵੀਰ ਦਾ ਮੈਸੇਜ ਆਇਆ ਸੀਗਾ ਕਿ ਗੱਲ ਕਰੋ। ਮੈਂ ਕਿਹਾ ਵੀ ਅਸੀਂ ਹੁਣ ਬੈਠੇ ਆ, ਫਿਰ ਝੱਟ ਠਹਿਰ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਰਾਣਾ ਸਾਹਿਬ ਨੇ ਜਿੱਦਾਂ ਕਿਹਾ ਡਿਸਟਰਬ ਹੋਇਆ ਨਾ, ਵੀ ਸਾਡਾ ਅੱਜ ਪ੍ਰੋਗਰਾਮ ਸੀਗਾ ਵੀ ਸਾਰੀ ਟੀਮ ਇਕੱਠੀ ਨਮਾਜ਼ ਪੜ੍ਹਨ ਜਾਊਗੀ, ਪਰ ਅਸੀਂ ਰਾਤੀ 2:30-3 ਵਜੇ ਸੁੱਤੇ ਆ ਜਾ ਕੇ, ਤੇ ਸਵੇਰ ਜਿਹੜਾ ਆ ਨਾ ਇਹ 9 ਮਿੰਟ ਪਹਿਲਾਂ ਜੀ ਤਿਆਰ ਹੋਏ ਆ। ਇਸ ਵਾਸਤੇ ਟੀਮ ਇਕੱਠੀ ਨਹੀਂ ਹੋ ਸਕੀ। ਅੱਛਾ, ਰਾਣਾ ਸਾਹਿਬ ਦੀ ਵੀ ਹੋ ਗਈ, ਇਰਫਾਨ ਸਾਹਿਬ। ਅੱਛਾ, ਨਹੀਂ ਮੈਂ ਤਾਂ ਬਿਲਕੁਲ ਜਿਹੜਾ ਨਾ ਤੁਹਾਡੇ ਮੁੱਕ ਵੀ ਨਹੀਂ ਸਕਦੇ। ਤੇ ਉਸ ਤੋਂ ਬਾਅਦ ਫਿਰ ਹੈ ਸੀ ਵੀ ਅੰਜਮ ਵਾਲ ਜਿਹੜਾ ਵਾ ਜਾਣਾ ਵਾ। ਹੁਣ ਅੰਜਮ ਦਾ ਪਹਿਲੇ ਮੈਨੂੰ ਫੋਨ ਆਇਆ ਸੀ, ਉਹ ਜਦੋਂ ਗਿਆ ਅੰਜਮ ਦੀ ਬੁਖਾਰ ਕੁਝ ਜ਼ਿਆਦਾ ਆਇਆ ਸੀ, ਉਹ ਫਿਰ ਉੱਥੇ 2-4 ਮਹਿਮਾਨਾਂ ਨੂੰ ਉਹਨਾਂ ਦੇ ਆਣੇ ਵਾਲੇ ਮਿਲੇ, ਫਿਰ ਤੁਸੀਂ ਪਹੁੰਚ ਗਏ ਆ। ਫਿਰ ਡਿਸਾਈਡ ਹੋਇਆ ਕਿ ਹਬੀਬ ਸਾਹਿਬ ਨੂੰ ਵੀ ਸਾਦੇ ਆ ਉੱਥੇ ਡੇਰੇ, ਤੇ ਉੱਥੇ ਡੇਰੇ ਇਰਫਾਨ ਨੂੰ ਵੀ ਜਿਹੜਾ ਵਾ ਨਾ ਬੁਲਾਉਂਦੇ ਆ, ਇੱਥੇ ਬੈਠਦੇ ਆ। ਇਸ ਤਰ੍ਹਾਂ ਕਰਕੇ ਨਾ ਫਿਰ ਸਾਰਿਆਂ ਤੋਂ ਮੇਰੇ ਇੱਕ ਚਾਚਾ ਜੀ ਆਏ ਆ, ਉਹ ਜੋਧਾ ਲੈਂਦੇ ਆ ਤੇ ਸਬਜ਼ ਮੰਡੀ ਨਾ ਉਹਨਾਂ ਦੇ ਬੇਟੇ ਆੜਤ ਕਰਦੇ, ਉਹ ਨਾ ਢੱਗੇ ਦੜਾਉਂਦੇ ਰਹੇ ਆ, ਰਾਣਾ ਅਸਗਰ ਆ ਉਹਨਾਂ ਦਾ ਨਾਮ। ਹੁਣ ਅੱਜ ਕੱਲ ਉਹਨਾਂ ਨੇ ਘੋੜੇ ਰੱਖੇ ਹੋਏ ਆ, ਤੇ ਸਾਡੇ ਨਾਲ ਫਰੈਂਕ ਦੋਸਤਾਂ ਤਰ੍ਹਾਂ ਹੀ ਆ ਹੈ। ਤੇ ਉਹਨਾਂ ਦਾ ਵੀ ਮੈਨੂੰ ਨਾ ਕਾਲ ਆਈ ਹੋਈ ਸੀ, ਤੇ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ। ਫਿਰ ਉਹਨਾਂ ਨੂੰ ਵੱਡੇ ਇੱਕ ਭਾਈ ਦਾ ਨੰਬਰ ਉਹਨਾਂ ਕੋਲ ਕਿਤੇ ਨਾ ਮਿਸਪਲੇਸ ਹੋ ਗਿਆ ਸੀ, ਉਹਨਾਂ ਨੂੰ ਕਿਹਾ ਵੀ ਉਹਦਾ ਨੰਬਰ ਸਗੇ ਚਾਚਾ ਹੈ ਤੁਹਾਡੇ? ਉਹ ਸਾਡੇ ਕਰੀਬੀ ਤਰੀਨ ਜਿਹੜੇ ਚਾਚੇ ਆ ਨਾ, ਉਹ 7ਵੀਂ ਪੁਸ਼ਤ ਦਾ, ਕਿਉਂਕਿ 7 ਪੁਸ਼ਤਾਂ ਚ ਅਸੀਂ ਨਾ ਤੁਸੀਂ ਦੱਸਿਆ ਅੱਗੇ ਕਈ ਦਫਾ ਕਿ ਵੀ ਤੁਹਾਡੇ ਵਾਲਿਦ ਸਾਹਿਬ ਵੀ ਇਕੱਲੇ ਸੀ, ਦਾਦਾ ਵੀ ਦਾਦਾ ਵੀ ਇਕੱਲਾ ਸੀ। ਅੱਛਾ, ਕਿ 7 ਪੁਸ਼ਤਾਂ ਤੱਕ ਨਾ ਅਸੀਂ ਇਕੱਲੇ ਯਾਨੀ ਕਿ ਤੁਹਾਡੇ ਤੋਂ ਆ ਕੇ ਸਾਡੇ ਤੇ ਰਿਕਾਰਡ ਜਿਹੜਾ ਵਾ ਨਾ ਇਹ ਬ੍ਰੇਕ ਹੋਇਆ। ਅੱਗੇ ਵੀ ਨਹੀਂ ਰਿਕਾਰਡ ਬ੍ਰੇਕ ਹੋਇਆ। ਹਾਂ, ਫਿਰ ਅੱਗੇ ਨਹੀਂ, ਫੇਰ ਬ੍ਰੇਕ ਹੋਇਆ। ਅੱਛਾ, ਫਿਰ ਸਾਡੇ ਅਸੀਂ ਡਿਕਲੇਅਰ ਕਰਤੀ ਸਿਸਟਮ ਕੋਈ ਨਹੀਂ। ਅੱਛਾ, ਇਹ ਤਾਂ ਗੱਲ ਲੈ ਲੈ, ਤੁਸੀਂ ਕਹੀ ਜਾਓ ਜਿੰਨੀ ਮਰਜ਼ੀ, ਇਹ ਕਹਿ ਦੇਣ ਨਾ ਧਿਆਨ ਦੇ ਜਾਣ, ਲੈ ਮੈਨੂੰ ਪੜ ਲਿਓ, ਆ ਲੈ ਆ ਦੇਖ ਲਿਓ। ਸਮਝ ਕੇ ਮੇਰਾ ਹੈ ਵੀਵਰਸ ਨਾ ਵੀ ਅੱਗੇ ਨਹੀਂ ਸੀ ਡਿਕਲੇਅਰ ਹੋ ਗਈ। ਉਹ ਹੁਣ ਇੱਕ ਫਿਰ ਨਾ ਇੱਕ ਨਸਲ ਚ ਬਸ ਇੱਕ ਕੁੜੀ ਹੋਈ ਸੱਤਾਂ ਚ। ਅੱਛਾ, ਸਾਡੀਆਂ ਸਿਸਟਰਾਂ ਦੋ ਅੱਬਾ ਜੀ ਬਹੁਤ ਜਿਹੜਾ ਨਾ ਸਾਡੀ ਅੱਛਾ ਭੈਣਾਂ ਵੀ ਨਹੀਂ ਸੀ? ਹਾਂ, ਨਹੀਂ ਭੈਣਾਂ ਵੀ ਨਹੀਂ ਸੀ, ਇਹ ਬਸ ਇੱਕ 3-4 ਰਿਕਾਰਡ ਜੀ ਹੁਣ ਇਹਦਾ ਪੱਕਾ ਹਾਂ, ਇੱਕ ਚ ਯਾਨੀ ਕਿ ਜਿਹੜਾ ਵਾ ਨਾ ਐਸੀ ਉਤੇ। ਬਲਕਿ ਮੇਰੇ ਅੱਬਾ ਜੀ ਬਹੁਤ ਸਿਸਟਰਾਂ ਦੀ ਕਰਦੇ, ਬੜੀ ਸਿਸਟਰ ਸਾਡੀ ਜਿਹੜੀ ਉਹਦੀ ਬਹੁਤ ਕਰਦੇ। ਉਹ ਕਹਿੰਦੇ ਸੀ ਵੀ ਇਹ ਨਾ ਵੀ ਸਾਡੇ ਇੰਨੀ ਪੁਸ਼ਤਾਂ ਤੋਂ ਬਾਅਦ ਯਾਨੀ ਕਿ ਜਿਹੜਾ ਨਾ ਕੁੜੀ ਹੋਈ ਆ, ਤੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੋਟੋਕੋਲ ਜਿਹੜਾ ਵਾ ਨਾ ਭੈਣ ਰਿਸ਼ਤਾ ਹੀ ਐਸਾ ਹੈ। ਹਾਂ ਸਰ, ਮੈਂ ਹੁਣ ਉੱਥੋਂ ਜਦੋਂ ਕਬਰਸਤਾਨ ਚੋਂ ਨਿਕਲਿਆ ਨਾ, ਤੇ ਮੇਰਾ ਖਿਆਲ ਹੈ ਕਈ ਅਰਸੇ ਤੋਂ ਬਾਅਦ ਸਭ ਤੋਂ ਪਹਿਲੇ ਸਾਡੇ ਹੁਣ ਨਾ ਮਤਲਬ 10 ਨਹੀਂ ਵੱਜਦੇ ਹੈ, ਤੇ ਸਾਡੀ ਵੱਡੀ ਭੈਣ ਜਿਹੜੀ ਹੈ ਨਾ ਆਪਣਾ ਸਾਰਾ ਕੁੰਜ ਕੰਜਾਕ ਕਰਕੇ ਤੇ ਉਹ ਸਾਡੇ ਕੋਲ ਪਹੁੰਚੀ ਹੁੰਦੀ ਹੈ। ਅਸੀਂ ਹੁਣ ਚੂੰਕਿ ਸਾਰੇ ਭਾਈ ਇੱਕ ਕਬਰਸਤਾਨ ਚਲੇ ਗਏ ਐਤਕੀ ਆਊਟ ਆਫ ਰੂਟੀਨ, ਤੇ ਮੈਂ ਬੇਟੇ ਆਪਣੇ ਨੂੰ ਕਿਹਾ, ਮੈਂ ਫੋਨ ਕਰ ਆਪਣੀ ਬੂਆ ਨੂੰ ਵੀ ਘਰ ਹੀ ਹੈ, ਹਲੇ ਇੱਧਰ ਨੂੰ ਤਾਂ ਨਹੀਂ ਆਈ ਹੈ, ਤੇ ਜੇ ਨਹੀਂ ਨਾ ਆਈ ਹੈ ਤੇ ਅੱਜ ਆਪਾਂ ਉਹਦੇ ਕੋਲ ਚੱਲਦੇ ਹਾਂ। ਉਹ ਬੜੇ ਦਿਲਚਸਪ ਇੱਕ ਕਿੱਸਾ ਵਾ। ਤੇ ਅਸੀਂ ਨਾ ਇੱਥੇ ਜਿਹੜੀ ਕੋਈ ਬੱਕਰੀ ਫੜ ਲੈਂਦੇ ਸੀ ਨਾ, ਅਸੀਂ ਕਹਿੰਦੇ ਸੀ ਵੀ ਮਸੀਤੇ ਤੁਸੀਂ ਨਾ, ਅਸੀਂ ਕੁਝ ਨਹੀਂ, ਮਸੀਤੇ ਪੈਸੇ ਤੁਸੀਂ ਪਾਣੇ ਆ ਤੇ ਬੱਕਰੀ ਅਸੀਂ ਛੱਡਣੀ ਆ। ਅੱਛਾ, ਨੁਕਸਾਨ ਆਪਣਾ ਬਣਾ ਲਿਆ। ਹਾਂ, ਆਪਣਾ ਫਾਟਕ ਬਣਾ ਲਿਆ ਵੀ ਜਿਹਦਾ ਤੁਹਾਨੂੰ ਕੋਈ ਤੁਹਾਡਾ ਕਲੇਮ ਵੀ ਨਾ ਹੋਵੇ। ਆਪ ਕਰੇ। ਹੁਣ ਗਲਤੀ ਨਾਲ ਅਸੀਂ ਬੱਕਰੀ ਬਾਜੀ ਦੀ ਵੀ ਫੜ ਲਈ। ਮੇਰੀ ਗੁੰਮਸ਼ੀ ਕਰ ਗਈ। ਪਹਿਲਾਂ ਜਦੋਂ ਪਤਾ ਲੱਗਿਆ, ਫਿਰ ਮੈਂ ਕਿਹਾ ਵੀ ਪੈਸੇ ਆਪਣੇ ਪੱਲੇ ਦੇ, ਉਹ ਸੂਰਤਾਂ ਜ਼ੂਰ ਵੀ ਜੁਰਮਾਨਾ ਖੁਦ ਅਦਾ ਕਰੋ, ਬਾਜੀ ਨੂੰ ਮਾਦਰਤ ਕੀਤੀ ਵੀ ਹੁਣ ਬੱਕਰੀ ਜਿਹੜੀ ਹੈ ਨਾ, ਅਸੀਂ ਜੀ ਇਹਦੇ ਤੇ ਨਜ਼ਰ ਆ ਗਈ ਹੈ ਵੀ ਇਹ ਜਿਹੜੀ ਬਾਜੀ ਦੀ ਬੱਕਰੀ ਹੈ ਵੀ ਇਹਨੂੰ ਨਹੀਂ ਆਣੀ ਜਿਹੜਾ। ਜਿਹੜੀ ਭੈਣ ਵਾਲੀ ਗੱਲ ਹੈ ਨਾ ਜੀ, ਮੈਂ ਜੀ ਮੇਰੀ ਇੱਕ ਰੁਟੀਨ ਆ, ਮੈਂ ਰਾਣਾ ਸਾਹਿਬ ਨੂੰ ਪਤਾ
ਵੀ ਮੈਂ ਨਾ ਜੀ ਚਾਂਦ ਰਾਤ ਤੋਂ ਪਹਿਲਾਂ ਮੈਂ ਭੈਣਾਂ ਨੂੰ ਇੱਕ ਜੜਾਂ ਵਾਲੇ ਅੱਛਾ ਉੱਥੇ ਮਿਲ ਕੇ ਆਣਾ, ਆਪਣਾ ਜਿਹੜਾ ਕੋਈ ਹੈ ਹਾਂ ਭੈਣਾਂ ਨੂੰ ਜਦੋਂ ਬੰਦਾ ਮਿਲਣ ਜਾਂਦਾ ਨਾ ਜੀ, ਹਾਂਜੀ ਜਾਂ ਕੋਈ ਈਦ ਬੱਚਿਆਂ ਨੂੰ ਉਹਦੇ ਨੂੰ ਦੇਣ ਜਾਂਦਾ, ਉਹਦੇ ਵਿੱਚ ਪੈਸਾ ਮੈਟਰ ਨਹੀਂ ਕਰ ਰਿਹਾ ਹੁੰਦਾ। ਬਾਅਦ ਦਫਾ ਬੰਦੇ ਕਹਿੰਦੇ ਇਹ ਗੱਲ ਕਰਦੇ, ਮੈਂ ਸੁਣਿਆ ਵੀ ਯਾਰ ਮੇਰੇ ਕੋਲ ਹੈ ਨਹੀਂ, ਮੈਂ ਗਿਆ ਨਹੀਂ। ਹਾਂ ਯਾਰ ਉੱਥੇ ਪੈਸਾ ਨਹੀਂ ਮੈਟਰ ਕਰਦਾ, ਤੁਹਾਡੇ ਕੋਲ ਜੋ ਹੈ ਤੁਸੀਂ ਉਹਨਾਂ ਕੋਲ ਕਰਕੇ ਆਓ। ਭੈਣਾਂ ਨੂੰ ਤਾਂ ਨਾ ਆਣ ਦੀ ਹੁੰਦੀ ਹੈ ਵੀ ਸਾਡਾ ਭਰਾ ਸਾਡੇ ਤੱਕ ਪਹੁੰਚਿਆ, ਤੇ ਉਹ ਮੈਂ ਪਹਿਲਾਂ ਹੀ ਉਹ ਕਰ ਲਏ ਸਿਲਸਿਲਾ। ਸੁਬਾਹ ਉੱਠ ਕੇ ਫੋਨ ਕਰਿਆ, ਜਿਹੜੀ ਦੀ ਸ਼ਾਦੀ ਪਿੰਡ 'ਚ ਹੋਈ ਹੋਈ ਆ ਉਹਦੇ ਕੋਲ ਨਹੀਂ ਜਾ ਸਕਿਆ, ਉਹਨੂੰ ਵੀ ਫਿਰ ਹੁਣ ਫੋਨ ਹੀ ਕੀਤਾ ਬਲਕਿ। ਮੈਂ ਕਿਹਾ ਤੈਨੂੰ ਕੱਲ ਹੀ ਮਿਲ ਲਏ ਸੀ ਲੇਕਿਨ ਅੱਜ ਨਹੀਂ ਆਇਆ, ਇੱਥੋਂ ਬਹਿ ਕੇ ਰਾਣਾ ਨੇ ਯਾਦ ਕਰਾਇਆ ਤੇ ਉਹ ਫਿਰ ਫੋਨ ਕੀਤਾ। ਮੇਰੀਆਂ ਭੈਣਾਂ ਨੇ ਮੇਰੇ ਤੋਂ ਵੱਡੀਆਂ 4 ਤੇ ਇੱਕ ਛੋਟੀ ਆ ਜਿਹੜੀ ਸਾਡੇ ਤੋਂ ਛੋਟੀ ਸੀ। ਉਹ ਵੱਡੀਆਂ ਭੈਣਾਂ ਜਿਹੜੀਆਂ ਸਾਡੀਆਂ ਸਾਨੂੰ ਚੰਗੀ ਤਰ੍ਹਾਂ ਯਾਦ ਆ ਮੈਨੂੰ ਮਾਰ ਸਾਹਿਬ, ਕਿ ਉਹ ਸਾਨੂੰ ਪੈਸੇ ਦੇ ਕੇ ਕਹਿੰਦੀਆਂ ਹੁੰਦੀਆਂ ਸੀ ਨਾ ਤੁਸੀਂ ਸਾਨੂੰ ਦੇ ਦੇਣੇ, ਯਕੀਨ ਕਰੋ, ਫੜਾ ਕੇ ਕਹਿਣਾ ਵੀ ਤੁਸੀਂ ਨਾ ਆਪਣੇ ਬਾਈ ਦੇ ਸਾਹਮਣੇ ਦੇ ਦਿਓ ਵੀ ਸਾਨੂੰ ਨਾ ਪੈਸੇ ਦੇ ਦੇਣੇ, ਕਿਉਂਕਿ ਅਸੀਂ ਤਾਂ ਛੋਟੇ ਸੀ, ਕੋਈ ਅਰਨਿੰਗ ਸੋਰਸ ਵੀ ਇੰਜ ਦਾ ਹੀ ਸੀਗਾ, ਤੇ ਕਦੀ ਉਹਨਾਂ ਨੇ ਇਹ ਤਾਂਘ ਵੀ ਨਹੀਂ ਸੀ ਰੱਖੀ। ਹੁਣ ਚੂੰਕਿ ਅੱਲਾ ਨੇ ਅਸਬਾਬ ਐਸੇ ਪੈਦਾ ਕਰ ਦਿੱਤੇ ਕਿ ਹੁਣ ਉਹ ਵੈਸੇ ਹੀ ਮੈਨੂੰ ਕਹਿੰਦੇ ਤੂੰ ਸਾਡਾ ਵੱਡਾ ਹੈ, ਤੂੰ ਸਾਡਾ ਵੱਡਾ ਹੈ। ਇੱਕ ਉਹਨਾਂ ਨੂੰ ਇਹ ਬੜਾ ਚਾਹ ਹੁੰਦਾ ਸੀ। ਉਹ ਹੁਣ ਅਲਹਮਦੁਲਿਲਾ ਉਹਨਾਂ ਨੂੰ ਜਦੋਂ ਵੀ ਈਦ ਵਗੈਰਾ ਭੇਜੀਦੀ ਆ ਜਾਂ ਦੇਈਦੀ ਆ, ਉਹ ਬੜੀਆਂ ਖੁਸ਼ ਹੁੰਦੀਆਂ। ਹੁਣ ਤੁਸੀਂ ਵੀ ਆਪਣੇ ਸੁਣਾ ਲਈ, ਮੇਰੇ ਕੋਲ ਤਾਂ ਹੈ ਨਹੀਂ। ਨਹੀਂ ਤੁਹਾਡੇ ਕੋਲ ਅਸੀਂ ਹੋਰ ਤਰ੍ਹਾਂ ਸੁਣਾਂਗੇ, ਮੇਰੀ ਸੁਣ ਲਓ ਪਹਿਲਾਂ, ਮੈਂ ਕਹੂੰਗਾ ਇਸੇ ਮੌਜੂ ਤੇ ਗੱਲ ਕਰੀਏ ਕਿ ਨਾ ਇੱਕ ਮੇਰੀ ਨਾ ਮੇਰੇ ਕੋਲ ਤਾਂ ਹੈ ਨਹੀਂ ਸੀ, ਇਕੱਲੇ ਹੀ ਆ ਜੀ, ਤੁਹਾਨੂੰ ਤਾਂ ਪਤਾ ਹੈ ਦੇਖਣਾ ਕਿ ਭੈਣ ਭਾਈ ਨਹੀਂ ਹੈ। ਇੱਕ ਭੈਣ ਮੇਰੀ, ਤੇਰਾ ਭਾਈ ਵੀ ਕੋਈ ਨਹੀਂ ਕੋਈ ਨਹੀਂ। ਤੇ ਨਾ ਅੰਮੀ ਨੇ ਇੱਕ ਬੇਟੀ ਬਣਾਈ ਹੈ। ਅੱਛਾ ਮਾਸ਼ਾਅੱਲਾ। ਤੇ ਉਹ ਉਹਨਾਂ ਨੇ ਕਿਹਾ ਸੀ ਵੀ ਇਹਦੇ ਆਪਣੇ ਪਿੱਛਾ ਹਟ ਜਾਣ, ਤੂੰ ਨਹੀਂ ਹਟਣਾ, ਤੇਰੇ ਕੋਲ ਗੁੰਜਾਇਸ਼ ਨਹੀਂ ਹੈ। ਅੱਛਾ ਤੇ ਇਹ ਲਾਸਟ ਟਾਈਮ ਆਪਾਂ ਗੱਲ ਕਰ ਰਹੇ ਸੀ ਨਾ ਗਜਰੇਲੇ ਦੀ, ਇੱਥੇ ਉਸਤਾਦ ਪਰਲੇ ਕਮਰੇ 'ਚ ਬਣਾ ਰਹੇ ਸੀ, ਅਸੀਂ ਬਣਾ ਰਹੇ ਤੇ ਉਹਦੀ ਕਾਲ ਆ ਗਈ ਤੇ ਦੱਸਿਆ ਵੀ ਇੰਜ ਕਰਕੇ ਆ ਬਣਾ ਰਹੇ ਹੋ। ਖਾਨ ਸਾਹਿਬ ਨੇ ਜਦੋਂ ਦਿਆ ਨਾ ਵੀ ਆਹ ਘਰ ਲੈ ਜਾ, ਖਾਨ ਸਾਹਿਬ ਨੇ ਕਿਹਾ ਵੀ ਆਹ ਤੇਰਾ ਆ, ਆਹ ਤੇਰੀ ਸਿਸਟਰ ਦਾ, ਤੂੰ ਆਪਣਾ ਹੈ। ਅੱਛਾ ਅੱਛਾ ਅੱਛਾ, ਵੀ ਉਹਨੂੰ ਪਤਾ ਜੋ ਲੱਗ ਗਿਆ ਵੀ ਵੀ ਇਹ ਤੂੰ ਆਪਣਾ ਹੈ। ਕਿਉਂਕਿ ਉਹਨਾਂ ਨੂੰ ਪਤਾ ਇਹੀ ਲੱਗ ਗੱਲਾਂ ਜਾਂਦਾ ਮੈਂ ਖਾਨ ਸਾਹਿਬ ਦੀਆਂ ਸਾਨੂੰ ਰੁੱਸਣ ਨਹੀਂ ਦਿੰਦੀਆਂ। ਮੈਂ ਤੁਹਾਨੂੰ ਗੱਲ ਕੀ ਕਿਹਾ ਸੀਗਾ, ਲਾਈਫ ਸਕਿੱਲਸ। ਖਾਨ ਸਾਹਿਬ ਬਸ ਕੀ ਕਰੀਏ ਹੁਣ, ਖਾਨ ਸਾਹਿਬ ਕਿੱਥੇ ਕਿੱਥੇ ਕੋਈ ਜ਼ਿੰਦਗੀ ਦਾ ਸ਼ੋਭਾ ਐਸਾ ਨਹੀਂ ਹੈ ਜੀ। ਉਹ ਫੈਮਿਲੀ ਮੈਟਰ ਆ, ਉਹ ਤੁਹਾਡਾ ਐਜੂਕੇਸ਼ਨ ਦਾ ਮੈਟਰ ਆ, ਉਹ ਤੁਹਾਡਾ ਲੀਗਲ ਮੈਟਰ ਆ, ਤੁਹਾਡਾ ਪਰਸਨਲ ਮੈਟਰ ਆ। ਹਰ ਮੈਟਰ ਦੇ ਵਿੱਚ ਐਸੀ ਮਤਲਬ ਜ਼ਬਰਦਸਤ ਕਿਸਮ ਦੀ ਗਾਈਡੈਂਸ ਆ ਜਾਂ ਮੋਟੀਵੇਸ਼ਨ ਆ ਹਰ ਹਵਾਲੇ ਨਾਲ। ਉਹਨਾਂ ਦੇ ਫਿਰ ਇਹ ਵੀ ਆ, ਇੱਕ ਜ਼ਿੰਮੇਵਾਰੀ ਬੰਦਾ ਸਮਝਣ ਲੱਗ ਜਾਂਦਾ ਹੈ ਇਸ ਨੂੰ ਕਿ ਬਾਕੀ ਪੂਰੇ ਕਰਨੇ ਆ, ਆਹ ਜਿਹੜੀ ਜ਼ਿੰਮੇਵਾਰੀ ਇਹ ਵੀ ਲਾਣੀ ਆ। ਇਹ ਬਲਕਿ ਲਾਜ਼ਮੀ ਹੋ ਗਿਆ, ਜਿਵੇਂ ਲਾਜ਼ਮੀ ਸਬਜੈਕਟ ਹੁੰਦਾ। ਮੈਨੂੰ ਇੱਕ ਬੰਦੇ ਨੇ ਨਾ ਪੁੱਛਿਆ ਪਿੱਛੇ ਜੀ ਵੀ ਤੁਹਾਨੂੰ ਜੀ ਜਾਗ ਕਿੱਥੋਂ ਆਈ, ਯਾਨੀ ਕਿ ਵੀ ਉਹਨਾਂ ਦਾ ਖਿਆਲ ਸੀ ਵੀ ਮੈਂ ਕੋਈ ਬਜ਼ੁਰਗਾਂ ਕੋਲ ਨਹੀਂ ਰਹਿਣਾ, ਕੋਈ ਮੈਂ ਬੈਤ ਨਹੀਂ ਹੈ, ਕੁਛ ਨਹੀਂ। ਮੈਂ ਕਿਹਾ ਜੀ ਸਾਨੂੰ ਤਾਂ ਆਪਣੀ ਵਾਲਦਾ ਇਹ ਮੈਂ ਵੀ ਕਈ ਲੋਕਾਂ ਤੁਹਾਨੂੰ ਪੁੱਛਿਆ। ਉਸ ਤੋਂ ਬਾਅਦ ਫਿਰ ਮੇਰੀ ਬੜੀ ਸਿਸਟਰ ਆ ਤੇ ਬੜਾ ਭਾਈ ਆ, ਮੇਰੇ ਰੋਲ ਮਾਡਲ ਯਾਨੀ ਕਿ ਜਿਹੜੇ ਆ ਮੇਰੇ ਉਹੀ ਤਿੰਨੇ ਹੀ ਆ। ਮੈਂ ਯਾਨੀ ਕਿ ਬਾਕੀ ਕਿਤਾਬਾਂ ਪੜ੍ਹੀਆਂ, ਬਾਕੀ ਮੈਂ ਹੁਣ ਔਰ ਲੇਕਿਨ ਨਾ ਮੈਂ ਆਪਣੀ ਸਿਸਟਰ ਵਰਗਾ ਵਾਂ, ਨਾ ਭਾਈ ਵਰਗਾ ਬਣ ਸਕਿਆ ਵਾਂ, ਮਾਂ ਵਰਗਾ ਵੀ ਕੋਈ। ਹੁਣ ਤੁਸੀਂ ਹਿਸਾਬ ਲਾਓ ਨਾ ਕਿ ਜਿਹੜੇ ਇਹਨਾਂ ਦੇ ਰੋਲ ਮਾਡਲ ਆ, ਉਹ ਕਿੱਦਾਂ ਦੇ ਰਾਣਾ ਤਸਨੀਮ ਸਾਹਿਬ, ਮੈਂ ਜਦੋਂ ਇਹਨਾਂ ਕੋਲੋਂ ਉਹਨਾਂ ਦੀਆਂ ਗੱਲਾਂ ਸੁਣਦਾ ਨਾ, ਮੈਨੂੰ ਜਦੋਂ ਮੈਂ ਅਕਸਰ ਪੁੱਛਿਆ ਜੀ ਕਿਸ ਤਰ੍ਹਾਂ ਇਹ ਸਾਰੀ ਤਬੀਅਤ ਤੁਹਾਡੀ ਮਤਲਬ ਟੋਟਲੀ ਡਿਫਰੈਂਟ ਹੈ। ਇੱਥੇ ਸਾਡੇ ਨਾਲ 10,000 ਬੰਦਾ ਇਸ ਫੈਮਿਲੀ ਦਾ ਰਹਿੰਦਾ ਆ, ਰਾਜਪੂਤ ਫੈਮਿਲੀ ਦੇ ਵਿੱਚ ਅਸੀਂ ਬੈਠੇ ਹਾਂ, 10,000 ਚੋਂ ਇੱਕ ਬੰਦਾ ਮੁਨਫਰਿਦ ਹੈ। ਆਖਰ ਕਿਵੇਂ? ਹੁਣ ਇੱਕ ਛੋਟੀ ਜੀ ਗੱਲ ਨਾ, ਸਿਰਫ ਮੋਟੀਵੇਸ਼ਨ ਲਈ, ਹਾਂਜੀ, ਕੋਈ ਉਹਦੇ ਚ ਬੜਾਈ ਵਾਲੀ ਗੱਲ ਨਹੀਂ ਹੈ। ਕਿ ਵਾਲਦਾ ਸਾਡੀ ਸੀ ਜਦੋਂ ਮੇਰੀ 8,000 ਤਨਖਾਹ ਸੀ ਨਾ, ਉਹਨਾਂ ਕੋਲ ਕੋਈ ਬੱਚੀ ਦੇ ਸ਼ਾਦੀ ਵਾਲੇ ਸਿਲਸਿਲੇ 'ਚ ਕੋਈ ਆ ਗਿਆ ਨਾ, ਤੇ ਉਹਨੇ 20 ਜਾਂ 25,000 ਦਾ ਕਿਹਾ, ਤੇ ਅੰਮੀ ਨੇ ਮੈਨੂੰ ਨਾ ਬੁਲਾ ਕੇ ਉਹਨੇ ਕਹਿਣਾ ਅਸਲਮ ਉਹ ਫਲਾਹ ਆਏ ਸੀ ਤੇ ਉਹਨਾਂ ਨੂੰ ਨਾ ਉਹ ਕੈਮਰੇ ਉਹਨਾਂ ਨੂੰ ਦੱਸੋ। ਹਾਂ, ਉਹਨਾਂ ਨੇ ਕਹਿਣਾ ਕਿ ਫਲਾਹ ਘਰ ਵਾਲੇ ਆਏ ਸੀ ਤੇ ਉਹਨਾਂ ਦੀ ਬੇਟੀ ਦੀ ਸ਼ਾਦੀ ਆ ਤੇ ਤੂੰ ਨਾ 25,000 ਜਾਂ 20 ਕਰਨਾ ਹੈ। ਮੈਂ ਕਦੇ ਇਹ ਨਹੀਂ ਕਿਹਾ ਵੀ ਮੇਰੀ ਤਨਖਾਹ 8,000 ਆ। ਮੈਂ ਕਹਿਣਾ ਅੰਮੀ ਜੀ ਨਾ ਤੁਸੀਂ ਮੈਨੂੰ ਕੋਈ 10 ਕੁ ਦਿਨ ਨਹੀਂ ਦਿੰਦੇ ਹੈ। ਔਰ ਕਈ ਦਫਾ, ਇੱਕ ਦਫਾ ਨਹੀਂ ਬਹੁਤ ਦਫਾ ਇਹ ਹੋਇਆ ਕਿ ਮੈਂ ਨਾ ਸਿਰਫ ਜਾਣ ਦਾ ਕਿਰਾਇਆ ਲੈ ਕੇ ਗਿਆ ਬ੍ਰਾਂਚ 'ਚ। ਮੇਰੀ ਜੇਬ ਵਿੱਚ ਜਿਤਨੇ ਪੈਸੇ ਨੇ ਮੈਂ ਅੰਮੀ ਨੂੰ ਦੇ ਦਿੱਤੇ, ਤੇ ਮੈਂ ਸਿਰਫ ਇੱਕ ਤਰਫਾ ਕਿਰਾਇਆ ਲੈ ਕੇ ਤੇ ਵਾਪਸੀ ਦਾ ਕਿਰਾਇਆ ਨਾ ਲੈ ਕੇ ਆਇਆ। ਤੇ ਬਲਕਿ ਇੱਕ ਸਾਡੇ
ਬੜੇ ਮੁਰਸਨ ਦੋਸਤ, ਮੇਰੇ ਮਾਮੂ ਦੇ ਵੀ ਦੋਸਤ ਆ ਰਾਣਾ ਸਾਹਿਬ। ਉਹ ਮੈਂ ਕਿਹਾ ਜੀ ਉਦੋਂ ਟੈਕਸੀ ਦਾ ਕਿਰਾਇਆ 200-300 ਹੁੰਦਾ ਸੀ। ਮੈਂ ਕਿਹਾ ਰਾਣਾ ਸਾਹਿਬ 200 ਰੁਪਏ ਤਾਂ ਦਿਓ। ਕਹਿੰਦੇ ਕੀ? ਮੈਂ ਕਿਹਾ ਮੈਂ ਟੈਕਸੀ ਵਾਲੇ ਨੂੰ ਦੇਣੇ ਆ। ਕਹਿੰਦੇ ਯਾਰ ਦੇਖੋ ਬੰਦਾ ਟੈਕਸੀ ਵਾਲੇ ਲਈ ਜਿਹਦੀ ਧਾਰ ਮੰਗ ਰਿਹਾ ਵਾ ਵੀ ਇਹਦੀ ਬੈਂਕ ਦਾ ਅਫਸਰ ਆ। ਅੱਛਾ ਭਾਈ ਹਬੀਬੁੱਲਾ, ਤੁਸੀਂ ਰਾਣਾ ਤਸਨੀਮ ਸਾਹਿਬ ਦੀ ਗੱਲ ਕੀਤੀ ਨਾ, ਇੱਕ ਬੰਦਾ ਜਿਹਨੇ ਮੁਲਕ ਫਿਰਿਆ ਹੋਵੇ, ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਹੋਵੇ ਮੁਲਕਾਂ ਦੇ ਵਿੱਚ ਰਹਿ ਕੇ, ਸਫਾਰਤਖਾਨੇ ਦੇ ਵਿੱਚ, ਹੈ ਉਹ ਬੰਦਾ ਬੱਸ ਦੇ ਵਿੱਚ ਸਫ਼ਰ ਕਰਦੇ ਹੋਏ ਬਿਸਕਟ ਖਾ ਕੇ ਲੁੱਟਿਆ ਜਾਵੇ, ਉਹਦੀ ਤੁਸੀਂ ਸਾਦਗੀ ਦਾ ਅੰਦਾਜ਼ਾ ਕਿੱਥੇ ਕਰ ਸਕਦੇ? ਮੈਨੂੰ ਜੇ ਤੁਸੀਂ ਵੀ ਵੀਡੀਓ ਬਣਾਈ ਸੀ ਤੇ ਮੈਂ ਖਾਨ ਸਾਹਿਬ ਕੋਲੋਂ ਵਾਕਿਆ ਵੀ ਸੁਣਿਆ। ਮੈਂ ਕਿਹਾ ਜੀ ਹੁਣ ਬਾਈ ਤਸਨੀਮ ਦੇ ਨਾਲ ਇਹ ਵਾਰਦਾਤ ਹੋ ਜਾਣਾ ਸਮਝ ਚ ਨਹੀਂ ਆਉਂਦੀ ਯਾਰ। ਖਾਟ ਦਾ ਪਾਣੀ ਪੀਆ ਹੋਇਆ, ਸੀਨੀਅਰ ਮੋਸਟ ਬੰਦੇ ਆ, ਤੇ ਕਿਸ ਤਰ੍ਹਾਂ ਮੁਮਕਿਨ ਹੋਇਆ? ਅੱਛਾ, ਕਹਿੰਦਾ ਜਿਹੜਾ ਬੰਦਾ ਉਹਦੇ ਨਾਲ ਬੈਠਿਆ ਨਾ, ਉਹਨੇ ਉਹਨੂੰ ਕਿਹਾ ਕਿ ਵੀ ਨਾ ਵੈਸੇ ਜੀ ਅੱਜ ਕੱਲ ਜ਼ਮਾਨਾ ਨਹੀਂ ਹੈ ਕਿਸੇ ਕੋਲੋਂ ਕੋਈ ਸ਼ੈ ਲੈ ਕੇ ਖਾਣਾ, ਜੇ ਤੁਹਾਡਾ ਦਿਲ ਮੰਨਦਾ। ਮੈਂ ਕਿਹਾ ਉਹਦਾ ਦਿਲ ਨਹੀਂ ਤੋੜਿਆ ਉਹਨਾਂ ਨੇ। ਉਹਦਾ ਦਿਲ ਨਹੀਂ ਤੋੜਿਆ, ਇਮੋਸ਼ਨਲ ਬਲੈਕਮੇਲ ਕਰੇ। ਨਹੀਂ, ਇਸ 'ਚ ਕੋਈ ਸ਼ੱਕ ਨਹੀਂ ਹੈ। ਸ਼ਾਇਦ ਉਹ ਵੈਸੇ ਕਹਿ ਦਿੰਦਾ ਨਾ ਜੀ ਮੈਂ ਤੁਹਾਨੂੰ ਲੁੱਟਣ ਆਇਆ, ਕਸਮ ਅੱਲਾ ਦੀ ਉਹ ਐਸਾ ਬੰਦਾ ਉਹਨੇ ਕਹਿਣਾ ਸੀ ਯਾਰ ਤੂੰ ਮੈਨੂੰ ਲੁੱਟ। ਅੱਛਾ, ਕੱਲ ਅਸੀਂ ਨਾ ਜੀ ਲਾਈਵ ਸੈਸ਼ਨ ਕੀਤਾ ਸੀ ਸ਼ਾਮੀ, ਹੈ ਉਹਦੇ ਵਿੱਚ ਮਾਰ ਇਰਫਾਨ ਸਾਹਿਬ ਨੇ ਨਾ ਇਹ ਵੈਬ 3 ਦੇ ਹਵਾਲੇ ਨਾਲ, NFT ਟ੍ਰੇਜ਼ਰ ਦੇ ਹਵਾਲੇ ਨਾਲ ਨਾ ਕੁਝ ਗੱਲਾਂ ਕੀਤੀਆਂ ਸੀ। ਉਹ ਲੋਕਾਂ ਨੂੰ ਨਾ ਜੀ ਬੜੀਆਂ ਪਸੰਦ ਆਈਆਂ। ਉਹਦੇ ਵਿੱਚ ਗੱਲ ਥੋੜੀ ਜਿਹੀ ਹੋਈ ਵੀ ਉਹ ਬਹੁਤ ਪਿਛਾਂ ਜਾ ਕੇ ਅਸੀਂ ਕੀਤੀਆਂ। ਅੱਛਾ, ਵੀ ਘੰਟੇ ਦੇ ਇੱਕ ਬੰਦਾ ਘੰਟੇ ਤੱਕ ਪਹੁੰਚਦਾ ਨਹੀਂ ਪਹੁੰਚਦਾ ਵੀਡੀਓ ਦੇ ਵਿੱਚ। ਅਸੀਂ ਮਾਰ ਇਰਫਾਨ ਸਾਹਿਬ ਨਾਲ ਨਾ ਜੀ ਇੱਕ ਸੈਸ਼ਨ ਬਕਾਇਦਾ ਜੀ ਤੁਹਾਡੇ ਨਾਲ ਬਹਿ ਕੇ ਉਹਦੇ ਉੱਤੇ ਕਰਨਾ ਆ NFT ਦੇ ਹਵਾਲੇ ਨਾਲ। ਦੂਜਾ ਸਾਡੇ ਕੋਲ ਇੱਕ ਸਵਾਲ ਆਇਆ, ਜੇ ਕੋਈ ਉਹਦਾ ਤੁਸੀਂ ਜਵਾਬ ਲੱਭ ਕੇ ਬੰਦੇ ਨੂੰ ਦੇ ਸਕਦੇ ਆ, ਰਾਣਾ ਸਾਹਿਬ ਉਹ ਸਵਾਲ ਪੜ੍ਹ ਕੇ ਸੁਣਾ ਸਕਦੇ ਤੁਸੀਂ? ਉਹ ਇੱਕ ਦੋਸਤ ਆ, ਉਹਨਾਂ ਨੇ ਕਿਹਾ ਵੀ ਮੇਰਾ ਨਾ ਸੇਫਪਾਲ ਦਾ ਅਕਾਊਂਟ ਆ US ਡਾਲਰ ਦੇ। ਉਹਨਾਂ ਦਾ ਨਾਮ ਵੀ ਦੱਸੋ। ਨਹੀਂ, ਨਾਮ ਨਹੀਂ ਦੱਸੋ। ਅੱਛਾ, ਬਿਹਤਰ ਠੀਕ ਹੈ। ਤੇ ਉਹਨਾਂ ਨੇ ਨਾ ਆਪਣਾ ਸੀਡ ਫਰੇਜ਼ ਦਿੱਤਾ। ਉਹ ਕਹਿੰਦੇ ਕਿ ਮੈਨੂੰ ਦੱਸੋ ਕਿ ਮੈਂ ਨਾ ਇਹਨੂੰ ਬਾਇਨਾਂਸ 'ਚ ਕਿਸ ਤਰ੍ਹਾਂ ਟ੍ਰਾਂਸਫਰ ਕਰ ਸਕਦਾ ਹਾਂ। ਤੇ ਕੋਈ ਹੈ ਦਾ ਉਪਾਅ? ਉਹਦਾ ਇਹ ਆ ਵੀ ਪਹਿਲੇ ਤੁਸੀਂ ਉਹ ਬਾਈਨਾਂਸ ਐਪ ਇੰਸਟਾਲ ਕਰੋ, ਫਿਰ ਉਹ ਵਾਲਟ ਵੀ ਇੰਸਟਾਲ ਕਰੋ। ਅਗਰ ਜ਼ਾਰੀ ਗੱਲ ਤੁਹਾਡੇ ਕੋਲ ਹੈ ਤਾਂ ਤੁਸੀਂ ਆਲਰੇਡੀ ਇੰਸਟਾਲ ਕੀਤਾ ਹੋਇਆ, ਉਹਨੂੰ ਤੁਸੀਂ ਉਹਦੇ ਨਾਲ ਕਨੈਕਟ ਕਰਨਾ ਆ ਵਾਲਟ ਨੂੰ। ਅਗਰ ਤਾਂ ਉਹਦੇ 'ਚ ਕੰਪੈਟੀਬਲ ਹੈ ਆ, ਉਹਦੇ 'ਚ ਆਪਸ਼ਨ ਹੈ ਆ, ਤੇ ਉਹ ਵਾਲਟ ਲਿਸਟ 'ਚ ਤੁਹਾਡਾ ਜਿਹੜਾ ਨਾ ਉਹਦੇ ਸਰਚ ਕਰੋਗੇ ਤੇ ਆ ਜਾਏਗਾ ਵੀ ਆ ਸੇਫਪਾਲ ਹੈ। ਤੁਸੀਂ ਕਨੈਕਟ ਕਰਨਾ। ਉਸ ਤੋਂ ਬਾਅਦ ਜ਼ਾਰੀ ਗੱਲ, ਤੁਸੀਂ ਅਗਰ ਸੇਫਪਾਲ ਇਸਤੇਮਾਲ ਕਰ ਰਹੇ ਤਾਂ ਥੋੜਾ ਬਹੁਤ ਟ੍ਰਾਂਜੈਕਸ਼ਨ ਕਰਨ ਦਾ ਤੁਹਾਨੂੰ ਤਰੀਕਾ ਪਤਾ ਹੋਣਾ, ਤੇ ਅਗਰ ਨਹੀਂ ਹੈ ਤੇ ਫਿਰ ਮੈਂ ਨਾ ਤੁਹਾਨੂੰ ਨੰਬਰ ਵੀ ਇਹਨਾਂ ਕੋਲ ਲੈ ਲਾਂਗਾ ਰਾਬਤਾ। ਮੈਂ ਤੁਹਾਨੂੰ ਜੇ ਉਹ ਜਿਹੜਾ ਕੋਈ ਜੁਗਾੜ ਹੁੰਦਾ ਜਿਹੜਾ ਅਸੀਂ ਪਾਕਿਸਤਾਨੀ ਸਪੈਸ਼ਲਿਸਟ ਆ ਉਹ ਤੁਹਾਨੂੰ ਦੱਸ ਦੂੰਗਾ। ਲਓ ਜੀ, ਉਹ ਕਿਉਂਕਿ ਲੰਮਾ ਹੋ ਜਾਣਾ ਵੀਡੀਓ ਤੇ ਸਮਝਾਉਣਾ ਫਿਰ ਉਹਦਾ। ਹਾਂ, ਵੀਡੀਓ ਤੇ ਉਹ ਤੇ ਅਗਰ ਜੇ ਤੁਸੀਂ ਸਾਡੇ ਨਾ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ WhatsApp ਨੰਬਰ ਹੈਗਾ, ਤੁਸੀਂ ਉਹ ਰਾਬਤਾ ਕਰਿਓ। ਮੈਂ ਮਾਰ ਸਾਹਿਬ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ। ਤੁਸੀਂ ਉਹ ਅਗਰ ਉਹ ਤੁਹਾਡਾ ਜੁਗਾੜ ਲੱਗ ਜੇ, ਨਹੀਂ ਅਗਰ ਤਾਂ ਲਿਸਟ ਦੇ ਵਿੱਚ ਹੀ ਉਹਦਾ ਨਾਮ ਮੌਜੂਦ ਹੋਇਆ ਨਾ, ਜਦੋਂ ਤੁਸੀਂ ਵਾਲਟ ਨੂੰ ਕਨੈਕਟ ਕਰਨਾ ਨਾ, ਉਹਦੇ ਵਿੱਚ ਅਗਰ ਸੇਫਪਾਲ ਆ ਗਿਆ ਫਿਰ ਤੇ ਮਸਲਾ ਹੀ ਖਤਮ। ਅਗਰ ਉਹਦੇ ਵਿੱਚ ਉਹ ਨਾ ਹੋਇਆ ਤੇ ਫਿਰ ਕੋਈ ਉਹਦਾ ਇਹ ਤਰੀਕਾ ਆ ਕਿ ਕੋਈ ਜਿਹੜਾ ਉਹਨਾਂ ਦੇ ਵਿੱਚ ਕਾਮਨ ਹੋਵੇ, ਮਿਸਾਲ ਤੌਰ ਤੇ ਉਹ ਸੇਫਪਾਲ 'ਚ ਵੀ ਹੋਵੇ, ਮੈਟਾਮਾਸਕ ਤੇ ਹੋ ਸਕਦਾ ਤੇ ਬੰਦਾ ਮੈਟਾਮਾਸਕ ਟ੍ਰਾਂਸਫਰ ਕਰਕੇ ਮੈਟਾਮਾਸਕ ਜਿਹੜਾ ਬਾਈਨਾਂਸ ਨਾਲ ਕੰਪੈਟੀਬਲ ਆ ਉਸ ਨੂੰ ਬੰਦਾ ਉਹ ਜੁਗਾੜ ਲਾ ਸਕਦਾ ਥਰਡ ਪਾਰਟੀ ਵਿੱਚ। ਹਾਂਜੀ, ਜਿੱਦਾਂ ਕਿ ਇਹਨਾਂ ਨੇ ਦੱਸਿਆ ਵੀ ਥਰਡ ਪਾਰਟੀ, ਯਾਨੀ ਕਿ ਪਹਿਲਾਂ ਹਬੀਬ ਲੈ ਲਵੇ, ਸਾਂਝਾ ਬਿੱਲੀ ਹੋਵੇ ਦੋਨਾਂ ਦਾ, ਸਾਂਝਾ ਬਿੱਲੀ ਪਹਿਲਾਂ ਹਬੀਬ ਨੂੰ ਦੇ ਕੇ ਜਾਂ ਰਾਣਾ ਸਾਹਿਬ ਨੂੰ ਦੇ ਕੇ ਫਿਰ ਇਰਫਾਨ ਲਿਆ ਜੇ, ਇਦਾਂ ਵੀ ਉਹ ਕਰ ਲਿਓ। ਹਬੀਬ ਨਹੀਂ ਹੋਣਾ, ਵਿੱਚ ਸਿਸਟਮ ਹੋਣਾ। ਹਬੀਬ ਨੇ ਕਿੱਥੋਂ ਵਾਪਸ ਕਰਨੇ ਮਤਲਬ ਕਿਸੇ ਹੋਰ ਦੇ ਅਕਾਊਂਟ 'ਚ ਕਰਕੇ ਨਹੀਂ। ਅਕਾਊਂਟ ਨਹੀਂ, ਮੈਂ ਐਪ ਦਾ ਹੀ ਨਾ। ਅੱਛਾ, ਕਿੱਡਾ ਦਿਲਚਸਪ ਗੱਲ ਆ ਨਾ। ਹੁਣ ਸਾਡੇ ਦੋਸਤ ਆ ਨਾ ਜਿਹੜੇ, ਇਹ ਹਬੀਬ ਆ, ਕੋਈ ਮਹਿਬੂਬ ਆ, ਕੋਈ ਆਸ਼ਿਕ ਆ, ਮਸ਼ੂਕ ਦੀ ਕਮੀ ਨਹੀਂ ਮਸ਼ੂਕ ਤਾਂ ਆਪ ਹੋ ਗਏ ਨਾ। ਤੇ ਉਹ ਅੱਛਾ ਗੱਲ ਹੋ ਰਹੀ ਸੀ ਨਾ ਭਾਈ ਤਸਨੀਮ ਦੀ, ਮੈਂ ਥੋੜਾ ਜਿਹਾ ਜੀ ਇੱਕ ਵਾਰੀ ਤਾਂ ਫਿਰ ਉਸ ਤੋਂ ਬਾਅਦ ਕਰ। ਅਗਰ ਜੇ ਤਾਂ ਜਿੱਦਾਂ ਇਹਨਾਂ ਨੇ ਦੱਸਿਆ ਹੋ ਜਵੇ ਨਾ, ਉਹ ਫਿਰ ਤਾਂ ਵੈਲ ਐਂਡ ਗੁੱਡ। ਜੇ ਨਹੀਂ ਫਿਰ ਇਹਨਾਂ ਨਾਲ ਰਾਬਤਾ ਕਰ ਲਿਓ। ਜੇ ਫਿਰ ਉਹ ਪਾਕਿਸਤਾਨੀ ਜੁਗਾੜ ਲੱਗ ਜਵੇ, ਤੁਹਾਡਾ ਮਸਲਾ ਜਾਵੇ ਹੱਲ ਹੋ, ਫਿਰ ਤੁਸੀਂ ਸਾਨੂੰ ਦੱਸਣਾ। ਫਿਰ ਇਹਦੇ ਉੱਤੇ ਅਸੀਂ ਲੋਕਾਂ ਵਾਸਤੇ ਨਾ ਇੱਕ ਵੀਡੀਓ ਬਣਾ ਕੇ
ਉਹ ਵੀ ਸ਼ੇਅਰ ਕਰ ਦਾਂਗੇ ਵੀ ਬੰਦਿਆਂ ਦੀ ਆਸਾਨੀ ਹੋ ਜਾਵੇ, ਕਿਸੇ ਦੇ ਪੈਸੇ ਪਏ ਹੋਣ ਮਿਲ ਜਾਣ ਜੀ, ਸਾਡਾ ਕੀ ਜਾਂਦਾ। ਕਿਉਂ ਜੀ ਰਾਣਾ ਸਾਹਿਬ, ਹੁਣ ਤੁਸੀਂ ਹਾਂ, ਉਹ ਮੇਰਾ ਨਾ ਇੱਕ ਬੰਦਿਆਂ ਨੂੰ ਨਾ ਪਰਖਣ ਦਾ ਇੱਕ ਜਿਹੜਾ ਪ੍ਰਿੰਸੀਪਲ ਹੈ ਨਾ, ਮੈਂ ਕਹਿੰਦਾ ਕਿ ਜਿਹੜਾ ਬੰਦਾ ਆਪਣੇ ਮਾਂ-ਬਾਪ ਨਾਲ ਨਾ ਮੁਹੱਬਤ ਕਰਦਾ ਨਾ, ਜਿਤਨੇ ਵੀ ਜ਼ਿਆਦਾ ਯਾਨੀ ਕਿ ਕਰਦਾ ਵਾ, ਮੈਂ ਉਸ ਨੂੰ ਉਨਾ ਹੀ ਅੱਛਾ ਬੰਦਾ ਗਿਣਦਾ। ਯਾਨੀ ਕਿ ਬਾਕੀ ਕੋਈ ਇਬਾਦਤ ਵਾਲਾ, ਰੁਪਏ ਪੈਸੇ ਵਾਲਾ, ਖਰਾਤ ਵਾਲਾ, ਇਹ ਉੱਠ ਨਹੀਂ, ਮੇਰਾ ਬਸ ਇਹੀ ਯਾਨੀ ਕਿ ਹੁਣ ਜਿਹੜੇ ਭਾਈ ਤਸਲੀਮ ਹੈ ਨਾ, ਉਹਨਾਂ ਦੀ ਅੰਮੀ ਨਾਲ ਯਾਨੀ ਕਿ ਜਿਹੜਾ ਵਾ ਨਾ ਕਿ ਉਹਨਾਂ ਨੇ ਜਦੋਂ ਇੰਡੀਆ ਸੀ ਨਾ, ਲਾਹੌਰ ਆਣਾ ਨਾ, ਉਹਨਾਂ ਨੇ ਲਾਹੌਰ ਨਹੀਂ ਟਿਕਣਾ ਹੈ, ਹਾਲੇ ਕਿ ਬੱਚੇ ਵਾਈਫ, ਉਹਨਾਂ ਨੇ ਪਿੰਡ ਨਾ ਅੰਮੀ ਨੂੰ ਤੇ ਇੱਕ ਦਫਾ ਉਹ ਲੇਟ ਹੋਏ ਤੇ ਉਹ ਜਨਾਬ ਗੰਨੇ ਵਾਲੀ ਟਰਾਲੀ ਤੇ ਬਹਿ ਕੇ ਰਾਤ ਨੂੰ ਨਾ ਜਿਹੜਾ ਉਹ ਸਵੇਰੇ ਜਿਹੜਾ ਚਲੇ ਗਿਆ। ਇੰਡੀਅਨ ਐਮਬੈਸੀ ਦੇ ਵਿੱਚ ਐਜ਼ ਅ ਸਫਾਰਤਕਾਰ ਬੰਦਾ ਕੰਮ ਕਰ ਰਿਹਾ ਹੈ ਤੇ ਮਾਂ ਨੂੰ ਮਿਲਣ ਵਾਸਤੇ ਗੰਨੇ ਦੀ ਟਰਾਲੀ ਮਗਰ ਆ ਰਿਹਾ ਕਿ ਲੇਟ ਨਾ ਹੋ ਜਾਏ। ਤੁਹਾਨੂੰ ਦੱਸਿਆ ਨਾ ਵੀ ਐਵੇਂ। ਤੇ ਉਹ ਬੜਾ ਨਾ ਯਾਨੀ ਕਿ ਜਿਹੜਾ ਵਾ ਉਹਨਾਂ ਦਾ ਇਸ ਹਵਾਲੇ ਨਾਲ ਹੈ। ਤੇ ਅੱਛਾ, ਉਹ ਮੈਂ ਉਹ ਗੱਲ ਕਰ ਰਿਹਾ ਸੀ ਕਿ ਫਿਰ ਅੰਮੀ ਦਾ ਫਿਰ ਜਿਹੜਾ ਸਭ ਤੋਂ ਅੱਛੀ ਗੱਲ ਸੀ, ਜਿਹੜੀ ਟ੍ਰਾਂਜੈਕਸ਼ਨ ਮੇਰੀ ਤੇ ਅੰਮੀ ਦੀ ਹੈ ਨਾ, ਉਹ ਮੇਰੇ ਕਿਸੇ ਭਾਈ ਨੂੰ ਨਹੀਂ ਪਤਾ ਇਸ ਟਾਈਪ ਦੀ। ਯਾਨੀ ਕਿ ਸਿਕਿਉਰਿਟੀ ਬੜੀ ਸਖਤ ਬਹੁਤ, ਯਾਨੀ ਕਿ ਆ ਜਿਸ ਤਰ੍ਹਾਂ ਵੈਬ 3 ਵਾਲੀ ਨਹੀਂ ਹੈ ਵੀ ਉਹ ਹਿਸਾਬ ਸੀ। ਬਸ ਉਹਨਾਂ ਨੇ ਯਾਨੀ ਕਿ ਮੇਰੇ ਨਾਲ ਗੱਲ ਕਰਨੀ ਆ ਤੇ ਮੈਂ ਉਹਨੂੰ ਜਿਸ ਤਰ੍ਹਾਂ ਵੀ ਹੈ ਕਰਨਾ ਵਾ ਨਾ। ਮੈਂ ਯਾਨੀ ਕਿ ਅੱਜ ਯਾਨੀ ਕਿ ਸਿਰਫ ਉਹ ਇੱਕ ਉਹਨਾਂ ਦਾ ਜ਼ਿਕਰ ਮਾਵਾਂ ਦਾ ਛੱਡਿਆ ਤੇ ਤਾਂ ਯਾਨੀ ਕਿ ਇੱਕ ਦੱਸ ਰਿਹਾ ਕਿ ਐਸ ਲੈਵਲ ਤੇ ਵੀ ਯਾਨੀ ਕਿ ਜਿਹੜਾ ਵਾ ਨਾ ਉਹ ਤਰਬੀਅਤ ਸਾਡੀ ਜਿੰਨੀ ਵੀ ਹੋਈ ਹੈ ਨਾ, ਉਹ ਇਸ ਤਰ੍ਹਾਂ ਮਾਂ ਕੋਲ ਹੀ ਹੋਈ। ਕੀ ਬਾਤ ਹੈ। ਅੱਛਾ ਮਾਨ ਸਾਹਿਬ, ਤੁਹਾਡੀ ਅੱਜ ਦੀ ਰੁਟੀਨ ਹਿੱਸਾ ਬਣੋ ਸਾਡਾ, ਤੁਸੀਂ ਵੀ ਅੱਜ ਕੀ ਹੋਇਆ ਜੀ? ਫਿਰ ਅਸੀਂ ਵੀ ਖਾਨ ਸਾਹਿਬ ਤੋਂ ਰਾਤ ਤੋਂ ਸ਼ੁਰੂ ਕਰ ਲੈਂਦੇ ਹਾਂ ਬਿਲਕੁਲ। ਅਸੀਂ ਅਸਲ 'ਚ ਨਾ ਦੋਸਤ ਦੀ ਸ਼ੌਪ ਆ, ਤੁਸੀਂ ਤਾਂ ਸਾਰੇ ਜਾਣਦੇ ਹੋ। ਉੱਥੇ ਬਾਕੀ ਦੋਸਤ ਹੈ ਸੀ, ਮੈਂ ਇੱਥੇ ਤੁਹਾਡੇ ਕੋਲ ਅਫਤਾਰੀ ਸੀ, ਇੱਥੋਂ ਜਾ ਕੇ ਫਿਰ ਉੱਥੇ ਬੈਠ ਗਏ, ਤਕਰੀਬਨ 11 11:30 ਉੱਥੇ ਵੱਜ ਗਏ। ਤੇ ਮੈਂ ਅੱਜ ਕੱਲ ਨਾ ਇੱਕ ਤੀਸਰਾ ਇੱਕ ਦਿਨ ਆ ਵੀ ਸਾਨੂੰ ਸੂਈ ਅੜੀ ਹੋਈ ਆ ਇੱਕ ਨਾ ਬਗ ਤੇ ਹੈਕਿੰਗ ਦੇ ਤੇ ਮੈਂ ਪਿਛਲੇ 2 ਦਿਨਾਂ 'ਚ ਸਿਰਫ 2-3 ਘੰਟੇ ਸੋਇਆ ਹੋਇਆ ਸੀ। ਮੈਂ ਸੌਣ ਦੀ ਟਰਾਈ ਕੀਤੀ ਤੇ ਮੈਨੂੰ ਨੀਂਦ ਕੋਈ ਨਹੀਂ ਆਈ। ਮੈਂ ਉੱਠਿਆ ਤੇ ਫਿਰ ਇਹ ਆਫ ਪਿਆ ਲੈਪਟਾਪ, ਉੱਠਿਆ ਫਿਰ ਬਹਿ ਗਿਆ ਉਸ ਤੇ ਕੋਈ 2-3-4 ਵਜੇ ਉੱਠ ਕੇ ਨਮਾਜ਼ ਪੜ੍ਹੀ ਆ ਤੇ ਫਿਰ ਉਦੋਂ 2 ਘੰਟੇ ਸੋਇਆ, ਫਿਰ ਨਮਾਜ਼ ਦਾ ਟਾਈਮ ਹੋ ਗਿਆ। ਹਟ ਕੇ ਦੋਸਤ ਉੱਥੇ ਇੱਕ ਹੈ ਮੇਰੇ ਦੋਸਤ, ਉਹਨਾਂ ਕੋਲ ਇਕੱਠੇ ਹੋ ਗਏ, ਸਾਰੇ ਹੀ ਕੁੰਭਾ ਹੀ ਇਕੱਠਾ ਹੋ ਗਿਆ। ਹੁਣ ਵੀ ਉਹਨਾਂ ਦੇ ਆ ਰਹੇ ਮੈਸੇਜ ਵੀ ਕਿਧਰੇ ਜਾਣਾ ਅਸੀਂ। ਉਸ ਤੋਂ ਖਾਨ ਸਾਹਿਬ ਦਾ ਫੋਨ ਆ ਗਿਆ ਤੇ ਉਹ ਰੋਟੀ ਵਾਲਾ ਵੀ ਰੋਲਾ ਬਣ ਗਿਆ ਵੀ ਉੱਥੇ ਰੱਜ ਕੇ ਖਾ ਲਈ ਤੇ ਇਹਨਾਂ ਨੇ ਵੀ ਦਾਵਤ ਕਰੀ। ਰੋਟੀ ਤਾਂ ਮੇਰਾ ਖਿਆਲ ਹੈ ਰੱਜਣ ਤੋਂ ਬਾਅਦ ਵੀ ਖਾ ਨਹੀਂ ਲੈਂਗੇ। ਮੈਂ ਰੱਜਣ ਤੋਂ ਬਾਅਦ ਚਾਵਲ ਖਾ ਚੁੱਕੇ ਹਾਂ। ਅੱਜ ਨਾ ਵੈਸੇ ਇਰਫਾਨ ਨੇ ਜਿਹੜੀ ਕੀਤੀ ਤਾਂ ਰਾਣਾ ਸਾਹਿਬ ਤੋਂ ਵੀ ਪਿੱਛੋਂ ਸ਼ੁਰੂ ਆ, ਪਰ ਨਵੇੜ ਰਾਣਾ ਸਾਹਿਬ ਅਸਲ ਮੈਂ ਨਾ ਇੱਕ 2-3 ਗਰੁੱਪ, ਮਤਲਬ ਮੇਰਾ ਇੱਕ ਹੋ ਗਿਆ ਵਾਲੀਬਾਲ ਵਾਲਾ ਤਾਂ ਹੁਣ ਖਤਮ ਹੋ ਗਿਆ, ਲੜਕੀ ਅੱਗੇ ਪਿੱਛੇ ਹੋ ਗਏ। ਇੱਕ ਇਹ ਗਰੁੱਪ ਆ, ਇੱਕ ਦੋਸਤਾਂ ਦਾ ਗਰੁੱਪ ਆ, ਤੀਸਰਾ ਕ੍ਰਿਕਟ ਵਾਲਿਆਂ ਨੂੰ ਸ਼ਾਮ ਨੂੰ ਟੱਕਰਨਾ ਆ, ਤੇ ਦੂਜੇ ਕੋਲ ਦਿਨ ਗੁਜ਼ਾਰ ਆ, ਇੱਕ ਕੋਲ ਬੈਠੇ ਆ ਕਹਾਣੀ ਫਿਰ ਉੱਥੇ ਹੋਣਾ। ਅੱਛਾ, ਤੁਸੀਂ ਇੱਕ ਗੱਲ ਕੀਤੀ ਨਾ ਜਿਹੜੀ ਆ ਫਸਣ ਵਾਲੀ ਵੀ ਆ ਸੂਈ ਅੜ ਗਈ ਵੀ ਭਾਈ, ਮੇਰਾ ਨਾ ਅੱਜ ਤੋਂ 4 ਦਿਨ ਪਹਿਲਾਂ ਆ ਮੇਰਾ ਮੋਬਾਈਲ ਆ ਨਾ ਜਿਹੜਾ, ਇਹਦੀ ਆ ਟੁੱਟੀ ਹੋਈ ਹੈ। ਅੱਛਾ, ਇਹ ਦੇਖੋ ਹਾਂਜੀ, ਇੱਥੇ ਹੁੰਦਾ ਨਾ ਜੀ ਰਸਤਾ, ਹਾਂ। ਇਹ ਮੈਂ ਇੱਧਰ ਪਾਇਆ, ਮੇਰੀ ਜੇਬ ਵਿੱਚ ਸੀ ਇੱਕ 5000 ਦਾ ਨੋਟ ਲੈਦਾ ਸੀ ਤੇ 3 ਨੋਟ 5-5000 ਵਾਲੇ ਇਕੱਠੇ ਲੈਦਾ ਸੀ। ਉਹ ਜਿਹੜਾ ਕੱਲਾ ਸੀ ਨਾ ਇਹਦੇ ਚ ਕਿਧਰੇ ਫਸ ਗਿਆ। ਅੱਛਾ, ਤੇ ਉਹ ਨਾ ਕਿਧਰੇ ਡਿੱਗ ਗਿਆ। ਹੁਣ ਮੈਨੂੰ ਕੋਈ ਨਹੀਂ ਪਤਾ ਵੀ ਉਹ ਕਿੱਥੇ ਡਿੱਗ ਗਿਆ। ਮੈਂ ਆਇਆ ਇੱਥੇ ਸਟੋਰ ਤੇ, ਮੈਂ ਆ ਕੇ ਦੇਖਿਆ ਨਾ ਤੇ ਉਹ 3 ਨੋਟ ਤੇ ਉਹ ਵਿੱਚ 2000 ਰੁਪਇਆ ਹੋਵੇ ਤੇ ਉਹ ਨਾ ਹੋਵੇ। ਹੁਣ 22000 ਸੀਗਾ ਜੇਬ 'ਚ। ਮੈਂ ਕਿਹਾ ਯਾਰ ਇੱਕ ਨੋਟ ਕਿੱਧਰ ਚਲ ਗਿਆ। ਖੈਰ ਉਹ ਪੰਜਮ ਦੇ ਚਲ ਕੇ ਰਾਤ ਬੈਠੇ ਰਹੇ, 1 ਵਜੇ ਤੱਕ ਉੱਥੇ ਬੈਠੇ ਰਹੇ। ਜਦੋਂ ਤੋਂ ਗੱਲ ਨਿਕਲ ਗਈ, ਜਦੋਂ ਗਿਆ ਨਾ ਘਰ, ਉਹ ਜ਼ਹਿਨ ਨੇ ਫਿਰ ਉਹ ਚੁੱਕ ਲਈ ਉਸ ਸੂਈ ਵੀ ਉਹ ਨੋਟ ਕਿੱਥੇ ਡਿੱਗਿਆ। ਸ਼ੁਰੂ ਤੋਂ ਲੱਗ ਗਿਆ ਸੋਚ ਕੇ ਨਾ ਜੀ, ਮੈਨੂੰ ਨੀਂਦ ਨਾ ਆਵੇ ਵੀ ਚਲੋ ਇਹ ਪਤਾ ਲੱਗ ਜੇ ਗੱਲ ਖਤਮ ਹੋ ਜੇ, ਲੇਕਿਨ ਜੀ ਉਹ ਨੀਂਦ ਨਾ ਆਈ। ਨੋਟ ਦਾ ਤਾਂ ਕੋਈ ਨਹੀਂ, ਮਸੇ ਨਾ ਤਰੀਕੇ ਵਰਤ ਕੇ ਨਹੀਂ ਬੰਦਾ ਸੌਂਦਾ ਵੀ। ਇਹ ਦੱਸੇ ਅਕਸਰ ਦੇਖਦੇ ਆ ਵੀ ਸੌਣ ਦਾ ਤਰੀਕਾ, ਨਾ ਨੀਂਦ ਆਉਂਦੀ ਹੋਵੇ, ਉਹ ਸਾਰੇ ਤਰੀਕੇ ਵਰਤੇ ਜਾ ਕੇ ਫਿਰ ਨੀਂਦ ਆਈ। ਫਿਰ ਖੈਰ ਫਰੈਸ਼ ਉੱਠੇ। ਸੂਈ ਜਦੋਂ ਫਸ ਜੇ ਨਾ ਫਿਰ ਨੀਂਦ ਘੱਟ ਹੀ ਆ। ਇਹ ਨਾ 4 ਸਾਲ ਪਹਿਲੇ ਦੀ ਗੱਲ ਆ, ਹੈਕਿੰਗ ਜਦੋਂ ਨਾ ਨਵਾਂ ਸ਼ੁਰੂ ਕਰਿਆ ਸੀ।
ਤੇ ਮੈਂ ਨਾ ਇੱਕ ਬੱਗ ਐਕਸਪਲੋਇਟ ਕਰ ਰਿਹਾ ਸੀ XSS ਤੇ ਉਸ ਤੇ ਨਾ ਫਸ ਗਿਆ ਨਾ, ਰੈਫ ਬਾਈਪਾਸ ਨਹੀਂ ਹੋ ਰਹੀ ਸੀ। ਤਕਰੀਬਨ ਮੈਂ ਇੱਕ ਦਿਨ ਬੁਰਾ ਲੱਗ ਗਿਆ, ਅਗਲੇ ਦਿਨ ਦੇ ਨਾ 4-5 ਵੱਜ ਗਏ ਨਾ, ਤੇ ਮੈਂ ਉਸਤਾਦਾਂ ਨੂੰ ਫੋਨ ਕਰਿਆ। ਮੈਨੂੰ ਇਹ ਉਸਤਾਦਾਂ ਦਾ ਸਾਈਬਰ ਸਿਕਿਉਰਿਟੀ ਵੱਲ ਕੋਈ ਇਤਨਾ ਤਜਰਬਾ ਨਹੀਂ ਨਾ ਹਬੀਬ ਸਾਹਿਬ ਦਾ, ਲੇਕਿਨ ਇਹ ਨਾ ਮਸ਼ਵਰਾ ਕੋਈ ਇਹੋ ਜਿਹਾ ਦੇ ਦਿੰਦੇ ਆ ਵੀ ਜਿੱਥੋਂ ਨਾ ਲੱਭ ਜਾਂਦੀ ਗੱਲ। ਮੈਂ ਆਇਆ ਤੇ ਨਾ ਉੱਥੇ ਕੱਦੂ ਬੀਜੇ ਹੋਏ ਤੇ ਉਹਨਾਂ ਨੂੰ ਗੋਡੀ ਕਰਦੇ ਬੈਠੇ ਤੇ ਮੈਂ ਆਇਆ, ਕਹਿੰਦਾ ਯਾਰ ਕੀ ਪਰੇਸ਼ਾਨ ਹੈ? ਮੈਂ ਕਿਹਾ ਆਹ ਮਸਲਾ ਆ ਤੇ ਨਾ ਨਹੀਂ ਹੋ ਰਹੀ। ਕਹਿੰਦਾ ਯਾਰ ਜਿੰਨਾ ਤੂੰ ਢੀਠ ਆ ਨਾ ਤੂੰ ਕਰ ਲੈਣੀ ਆ, ਹੋਰ ਕੋਈ ਗੱਲ ਹੋਰ ਕੋਈ ਗੱਲ ਕਰ ਲਾ, ਇਹ ਤਾਂ ਤੂੰ ਕਰ ਲੈਣੀ ਆ। ਦੂਸਰੇ ਦਿਨ 9-10 ਵਜੇ ਇਹਨਾਂ ਨੂੰ ਆ ਕੇ ਕਿਹਾ ਸਰ ਜੀ ਹੋ ਗਈ। ਨਹੀਂ ਇਹ ਮਜ਼ਾਜ ਹੁੰਦਾ ਹੈ ਕਿ ਨਾ, ਇਹਦਾ ਮਜ਼ਾਜ ਇਸ ਹਵਾਲੇ ਨਾਲ ਨਾਲੇ ਅਸਲ 'ਚ ਕਹਿੰਦੇ ਨਾ ਕਿ ਕਾਮਯਾਬੀ ਦੇ 10 ਫੈਕਟਰ ਨੇ ਜਿਹੜੇ 9 ਹੌਸਲਾ ਅਫਜ਼ਾਈ ਦੇ ਆ ਹੈ। ਉਹ ਆਪਣੇ ਦੋਸਤ ਨੂੰ ਚੀਚਾ ਵਦਨੀ ਵਾਲੇ ਨਾ ਉਹ ਵੀ ਉਹ ਕਹਿੰਦੇ ਜੀ ਹੁਣ ਤੁਸੀਂ ਇੰਨੀ ਕੁ ਹੌਸਲਾ ਅਫਜ਼ਾਈ ਕਰ ਦਿੱਤੀ ਆ ਕਿ ਅੱਛਾ ਹੁਣ ਆ ਨਾ, ਬਲਕਿ ਕਈ ਸਾਡੇ ਦੋਸਤ ਮਜ਼ਾਕ 'ਚ ਕਹਿੰਦੇ ਆ ਹਾਫਿਜ਼ ਸਾਹਿਬ ਦੇ ਵੀ ਜਦੋਂ ਮੈਂ ਕਹਿੰਦਾ ਵੀ ਮੈਂ ਇਹੀ ਸੋਚ ਰਿਹਾ ਸੀ, ਉਹ ਕਹਿੰਦੇ ਵੀ ਇਹ ਹੁਣ ਗੱਲ ਸੁਣ ਕੇ ਇਹ ਸੋਚਿਆ। ਹੁਣ ਹਬੀਬ ਸਾਹਿਬ ਅਰਫਾਨ ਕਿਹੜੀ ਕਲਾਸ 'ਚ ਸੀ ਜਦੋਂ ਮੈਂ ਅਰਫਾਨ ਦੇ ਬਾਰੇ 'ਚ ਕਿਹਾ ਕਿ ਇਹ ਜਿਹੜਾ ਨਾ ਮੁੰਡਾ ਜਿਹੜਾ 9ਵੀਂ 'ਚ ਖਾਨ ਸਾਹਿਬ ਮੇਰੇ ਕੋਲ ਆਏ ਆ ਔਰ ਇੱਕ ਕੰਪਿਊਟਰ ਤੇ ਬੈਠ ਕੇ ਇੱਕ ਗੇਮ ਬਣਾ ਰਿਹਾ ਸੀਗਾ, ਇਵੇਂ ਹੀ ਹੈ ਨਾ ਜੀ, ਇੱਕ ਗੇਮ ਬਣਾ ਰਿਹਾ। 9ਵੀਂ ਦਾ ਸਟੂਡੈਂਟ ਆ, ਪਿੰਡ ਦੇ ਵਿੱਚ ਬੈਠਾ ਆ, ਪ੍ਰੋਗਰਾਮਿੰਗ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ ਨਾ। ਔਰ ਸਨ 2003 ਦੀ ਗੱਲ ਆ, ਨਾ ਫੇਸਬੁੱਕ ਆ, ਨਾ ਸੋਸ਼ਲ ਮੀਡੀਆ, ਨਾ ਇੰਟਰਨੈਟ, ਨਾ YouTube, ਕੋਈ ਸ਼ੈ। ਮੈਂ ਕਹ ਰਿਹਾ ਇਸ ਨਾਂ ਦੀ ਕੋਈ ਸ਼ੈ ਹੀ ਨਹੀਂ ਹੈ। ਮੈਂ ਤੈਨੂੰ ਪੜ੍ਹਾ ਰਿਹਾ, ਤੂੰ ਮੇਰੇ ਕੋਲ ਪੜ੍ਹ ਰਿਹਾ, ਤੀਸਰਾ ਸੋਰਸ ਆਫ ਨੌਲੇਜ ਵੀ ਨਹੀਂ ਹੈ। ਨਹੀਂ ਬਿਲਕੁਲ। ਇਹਨੇ ਮੇਰਾ ਖਿਆਲ ਪਤਾ ਨਹੀਂ ਕਾਰ ਬਣਾਈ ਹੋਈ ਸੀਗੀ ਜਿੱਥੋਂ ਤੱਕ ਫੁੱਟਬਾਲ ਕੋ ਰੇਸਿੰਗ ਟਾਈਪ ਦੀ ਕੋ ਆਬਜੈਕਟ ਜਾਂ ਤੂੰ ਬੇਸਿਕ ਦੇ ਵਿੱਚ ਬਣਾਇਆ ਹੋਇਆ ਸੀ। ਤੇ ਖਾਨ ਸਾਹਿਬ ਨੇ ਕਿਹਾ ਵੀ ਇਹ ਨਿਆਣਾ ਕੌਣ ਆ? ਮੈਂ ਕਿਹਾ ਜੀ ਆ ਦੇਖੋ ਇਹਨੇ ਆ ਚੀਜ਼ ਬਣਾਈ ਹੈ। ਲੋ ਜੀ ਮੇਰੇ ਖਿਆਲ ਉਧਰੋਂ ਆਪਣੇ 2-3 ਮੁੰਡੇ ਜਿਹੜੇ ਪੜ੍ਹਦੇ ਸੀ ਨਾ ਤੁਹਾਡੇ ਕੋਲ, ਫਸਟ ਈਅਰ ਸੈਕੰਡ ਈਅਰ ਸੀਗੀ C++ ਹਾਂਜੀ C++। ਉਹ ਮੇਰੇ ਕੋਲ ਆ ਕੇ ਬਹਿ ਕੇ ਨਾ, ਮੈਨੂੰ ਹੁਣ ਯਾਦ ਨਹੀਂ ਕਿਹੜੇ ਸੀ, ਤੇ ਕਹਿੰਦਾ ਯਾਰ ਤੂੰ ਮੈਨੂੰ ਦੱਸ ਵੀ ਆਹ ਕਿਵੇਂ ਕੀਤਾ। ਮੈਂ ਕਿਹਾ ਮੈਨੂੰ ਵੀ ਨਹੀਂ ਪਤਾ ਕਿਵੇਂ ਕਰ ਲਿਆ। ਜਿਹੜੀ ਉਹ ਹੈਕਰ ਮੈਂਟੈਲਿਟੀ ਹੈ ਨਾ, ਅਕਸਰ ਅਸੀਂ ਬਾਈਪਾਸ ਕਰਕੇ ਬਾਅਦ ਜੇ ਉਹੀ ਕਿਸੇ ਹੋਰ ਨੂੰ ਸਮਝਾਉਣਾ ਪਵੇ ਨਾ, ਨਹੀਂ ਅਸੀਂ ਨਹੀਂ ਸਮਝਾ ਸਕਦੇ। ਅਸਲ 'ਚ ਜਿਹੜੀ ਚੀਜ਼ ਹੁੰਦੀ ਨਾ, ਮਿਸਾਲ ਜਿਹੜੀ ਆ ਉਹਦੀ, ਹੁਣ ਜਦੋਂ ਕੰਪਿਊਟਰ 'ਚ ਆਬਜੈਕਟ ਓਰੀਐਂਟਡ ਦੀ ਗੱਲ ਚੱਲ ਰਹੀ ਹੈ ਨਾ, ਉਹ ਕਹਿੰਦੇ ਜੀ ਯਾਰ ਕਲਾਸਾਂ ਹੁੰਦੀਆਂ ਵਾ, ਆਬਜੈਕਟ ਹੁੰਦੇ ਆ, ਉਹ ਇੰਟਰੈਕਸ਼ਨ ਕਰਦੇ ਆ। ਮੈਂ ਨਹੀਂ, ਮੈਂ ਕਹਿੰਦਾ ਦੇਖੋ ਜਿਸ ਤਰ੍ਹਾਂ ਮੰਜੀ ਨਹੀਂ ਹੁੰਦੀ ਹੈ, ਉਹਦੀਆਂ ਬਾਹੀਆਂ ਅਲੱਗ ਕਰਤੀਆਂ ਜਾਂਦੀਆਂ, ਪਾਵੇ ਅਲੱਗ ਕੀਤੇ ਜਾਂਦੇ ਆ ਹੈ, ਬਾਅਦ 'ਚ ਉਹਨਾਂ ਨੂੰ ਨਾ ਠੋਕ ਦਿੱਤਾ ਜਾਂਦਾ ਵਾ, ਉਹ ਪੂਰਾ ਯਾਨੀ ਕਿ ਇੱਕ ਨਾ ਪ੍ਰੋਗਰਾਮ ਬਣ ਜਾਂਦਾ, ਮੰਜਾ ਬਣ ਜਾਂਦਾ। ਤੁਹਾਡੀ ਗੱਲ ਕੱਟ ਰਿਹਾ, ਤੁਸੀਂ ਇੱਕ ਵਾਰੀ ਮਿਸਾਲ ਦਿੱਤੀ ਸੀ ਨਾ, ਉਹ ਬੈਠੇ ਸੀ ਆ ਬਾਈ ਮੁਜ਼ੰਮਲ ਵਾਲੀ ਦੁਕਾਨਾਂ ਹੈ, ਤੇ ਮੈਂ ਪਤਾ ਨਹੀਂ ਕਿਹੜੀ ਲੈਂਗੁਏਜ ਦੇ ਬਾਰੇ ਕੋਈ ਪੁੱਛਣ ਲੱਗੇ, ਕਹਿੰਦਾ ਯਾਰ ਪ੍ਰੋਗਰਾਮਿੰਗ ਸਿੰਪਲ ਆ, ਇੱਕ ਤੁਹਾਡਾ ਮਸਲਾ ਆ ਜਿਹਦਾ ਤੁਸੀਂ ਹੱਲ ਕੱਢਣਾ ਆ, ਕੋਈ ਇਸ਼ੂ ਆ ਉਹਦਾ ਤੁਸੀਂ ਹੱਲ ਕੱਢਣਾ ਆ, ਉਸ ਤੋਂ ਬਾਅਦ ਡਾਟਾ ਆ ਤੇ ਉਹਦੀ ਇੰਸਟਰਕਸ਼ਨ ਆ ਵੀ ਇਸ ਡਾਟੇ ਦਾ ਕੀ ਕਰਨਾ। ਪ੍ਰੋਗਰਾਮਿੰਗ ਹੋਰ ਕੁਝ ਹੀ ਸਹੀ ਹੈ ਵੀ ਆਹ ਹਥਿਆਰ ਆ ਤੇ ਇਹਨਾਂ ਨੂੰ ਯੂਜ਼ ਕਿਵੇਂ ਕਰਨਾ। ਫਿਰ ਇਹਨਾਂ ਨੇ ਬਹਿ ਕੇ ਸਮਝਾਉਣਾ ਸ਼ੁਰੂ ਕਰਤਾ ਵੀ ਆਹ ਜਿਹੜਾ ਸਾਹਮਣੇ ਟਰੱਕ ਖਲੋਤਾ, ਹੁਣ ਮੈਨੂੰ ਖਾਨ ਸਾਹਿਬ ਨੇ ਜੀ ਹੁਣ ਤੱਕ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਹੋਣਾ ਹੈ ਜਾਣਦੀ ਜੀ। ਖਾਨ ਸਾਹਿਬ ਦੀ ਮਿਸਾਲ ਦੇਣ ਦੀ ਕੋਈ ਹੋਰ ਮਿਸਾਲ ਨਹੀਂ। ਮਸਦਾ ਖੜਾ ਸੀ ਜੀ ਉਹਨਾਂ ਦੇ ਨਾ, ਖਾਨ ਸਾਹਿਬ ਆਪ ਹੀ ਕੋਈ ਡੰਗਰ ਲੱਦਣ ਵਾਲਾ ਮਸਦਾ ਖਲੋਤਾ ਸੀ, ਮੈਨੂੰ ਅੱਧੀ ਪ੍ਰੋਗਰਾਮਿੰਗ ਲੈਂਗੁਏਜ ਸਿਖਾਤੀ ਉਹਨਾਂ ਨੇ ਵੀ ਇਹ ਡੰਗਰ ਇਹਦੇ ਚ ਕੀ ਆ, ਵੈਰੀਏਬਲ ਇੱਕ ਗੱਲ ਤੁਹਾਨੂੰ ਮੈਂ ਦੱਸਾਂ, ਸਾਡੇ ਦੇਖਣ ਵਾਲੇ ਅਗਰ ਵੀਡੀਓ ਦੇ ਐਂਡ ਤੱਕ ਪਹੁੰਚਣਗੇ ਨਾ, ਇੱਕ ਗੱਲ ਉਹ ਜ਼ਰੂਰ ਸੋਚਣਗੇ ਵੀ ਆ ਕੋਠਾ ਦੇਖੋ ਤੇ ਕੋਠੇ ਵਾਲਾ ਦੇਖੋ। ਨਾ 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 ਕੱਲਾ ਕੋਠੇ ਵਾਲਾ ਇੱਕ ਇਹ 3 ਬੰਦੇ ਦੇਖੋ। ਯਕੀਨ ਕਰੋ ਰਹਿਮੇ ਸ਼ਾਹ ਇੱਕ ਐਸੀ ਧਰਤੀ ਆ ਵੀ ਇਹ ਤੁਸੀਂ ਅੱਗੇ ਸਾਡੇ ਨਾਲ ਨਾ ਮਾਰ ਅਰਫਾਨ ਸਾਹਿਬ ਦੀ ਬੈਠਕ ਮੇਰੀ ਵੀ ਐਡੀ ਹੈ ਨਹੀਂ, ਲੇਕਿਨ ਉਹ ਜਿੱਦਾਂ ਮੈਂ ਇਹਨਾਂ ਦੇ ਨਾਲ ਉਹ ਹੋਇਆ ਨਾ, ਯਕੀਨ ਕਰੋ ਮੇਰਾ ਦਿਲ ਕਰਦਾ ਕਿ ਮੈਂ ਇਹਨਾਂ ਨਾਲ ਨਾ ਵਾਹਵਾ ਸਾਰੀ ਗੱਲਬਾਤ ਕਰਾਂ, ਵੀ ਥੋੜੀ ਜੀ ਨਹੀਂ। ਤੇ ਮੈਂ ਇਹਨਾਂ ਨੂੰ ਇਹ ਦਰਖਾਸਤ ਇਹਨਾਂ ਕੋਲ ਪਾਈ ਆ, ਮੈਂ ਉਹਨੂੰ ਕਿਹਾ ਵੀ ਤੁਸੀਂ ਸਾਨੂੰ ਟਾਈਮ ਦਿਆ ਕਰੋ,
ਕਿਉਂਕਿ ਇਹ ਜਿਹੜਾ ਸਾਡਾ ਚੈਨਲ ਹੈ ਨਾ, ਇਹ ਜਨਰਲ ਸਟੋਰ ਦੀ ਤਰ੍ਹਾਂ ਹੈਗਾ। ਹਾਂ, ਇਹ ਜਿਹੜਾ ਜਿਵੇਂ ਉਹ ਨਹੀਂ ਮੈਟਰੋ ਨਹੀਂ, ਵੱਡੇ ਸਟੋਰ ਇਮਤਿਆਜ਼ ਮੈਟਰੋ, ਵੀ ਤੁਹਾਨੂੰ ਇੱਥੋਂ ਇਹ ਸੂਈ ਤੋਂ ਲੈ ਕੇ ਨਾ ਜਹਾਜ਼ ਤੱਕ ਲੱਭੂਗਾ। ਜਹਾਜ਼ ਦੂਸਰਾ ਉੱਡਣ ਵਾਲਾ ਵੀ ਇੱਥੋਂ ਹਰ ਸ਼ੈ ਲੱਭੂਗੀ। ਵੀ ਮਕਸਦ ਇਹ ਨਹੀਂ ਹੈਗਾ ਕਿ ਇਹਦੇ ਉੱਤੇ ਫਾਲੋਵਰ ਵਧਣ, ਇਹ ਇੰਜ ਕਰੇ ਨਾ। ਸਿੱਖਣ ਨੂੰ ਜੇ ਕਿਸੇ ਨੂੰ 2 ਲਫ਼ਜ਼ ਵੀ ਲੱਭ ਗਏ ਨਾ ਤੇ ਕਿਸੇ ਦਾ ਭਲਾ ਹੋ ਗਿਆ, ਤੇ ਉਹ ਸਾਡੇ ਵਾਸਤੇ ਜੀ ਉਹ ਕਰੋੜਾਂ ਤੇ ਅਰਬਾਂ ਰੰਗੀ ਗੱਲ ਆ। ਵੀਡੀਓ ਬੜੀ ਲੰਬੀ, ਇਹ ਮੈਂ ਕਹਿ ਰਿਹਾ ਮੁੱਕਣੀ ਕੋਈ ਨਹੀਂ ਜਿਵੇਂ ਨਾਮ ਲਗਾਈ। ਅੱਛਾ, ਹਬੀਬ ਸਾਹਿਬ ਕਹਿੰਦੇ ਹੁੰਦੇ ਕਿ ਉਹ ਕਹਿੰਦੇ ਤੁਹਾਨੂੰ ਕੀ ਮਸਲਾ ਵਾ, ਸਿਰਫ ਤੁਸੀਂ ਕੈਮਰੇ ਵਾਲਾ ਬੰਦਾ ਲੱਭਣਾ ਵਾ, ਕੈਮਰਾ ਲਾ ਦਿਓ ਤੇ ਤੁਸੀਂ ਆਪਣਾ ਗੱਲ ਕਰੀ ਜੋ ਤੇ ਵੀਡੀਓ ਜਿਹੜੀ। ਹਾਂ, ਇਹ ਵੀ ਗੱਲ ਤੁਹਾਨੂੰ ਦੱਸਦੀ ਹੈ ਵੀ ਅਸੀਂ ਅੱਜ ਤੱਕ ਕੋਈ ਵੀਡੀਓ ਵੀ ਅਸੀਂ ਸੋਚ ਕੇ ਵੀ ਅੱਜ ਇੰਜ ਕਰਾਂਗੇ, ਅਸੀਂ ਇੰਜ ਵੀਡੀਓ ਬਣਾਈ ਕੋਈ ਨਹੀਂ। ਅਸਲ ਵਿੱਚ ਨਾ ਜਦੋਂ ਤੁਸੀਂ ਗੱਲ ਟੋਕ ਰਹੇ, ਜਦੋਂ ਤੁਸੀਂ ਅਦਾਕਾਰੀ ਕਰਨੀ ਫਿਰ ਤੁਹਾਨੂੰ ਸਕ੍ਰਿਪਟ ਦੀ ਲੋੜ ਪੈਣੀ। ਹਾਂਜੀ, ਹੁਣ ਇੱਕ ਗੱਲ ਦਾ ਮੈਨੂੰ ਨਹੀਂ ਪਤਾ ਤੇ ਮੈਂ ਉਹ ਦੱਸਣ ਦੀ ਟਰਾਈ ਕਰੂੰਗਾ ਨਾ। ਹਾਂ, ਮਤਲਬ ਮੈਨੂੰ ਖਾਣੇ ਪਕਾਣੇ ਦਾ ਨਹੀਂ ਪਤਾ ਹੈ, ਹਾਂ, ਜਾਂ ਕੋਈ ਵੀ ਐਸੀ ਫਸਲਾਂ ਦਾ ਨਹੀਂ ਪਤਾ, ਜਦੋਂ ਮੈਂ ਉਹ ਦੱਸਣ ਦੀ ਟਰਾਈ ਕਰੂੰਗਾ ਉਦੋਂ ਮੈਨੂੰ ਸਕ੍ਰਿਪਟ ਦੀ ਲੋੜ ਪੈਣੀ, ਮੈਨੂੰ ਅਦਾਕਾਰੀ ਕਰਨੀ ਪੈਣੀ। ਸਾਨੂੰ ਜਿਹੜੀ ਗੱਲ ਦਾ ਪਤਾ ਅਸੀਂ ਦੱਸ ਦਿੰਦੇ ਆ, ਕੋਈ ਨਾ ਪਤਾ ਹੈ, ਅਸੀਂ ਉਹੀ ਗੱਲ ਕਰਨੀ ਹੈ। ਲੇਕਿਨ ਤੁਸੀਂ ਨਾ ਜੀ ਸਾਨੂੰ ਜ਼ਰੂਰ ਟਾਈਮ ਦਿਆ ਕਰੋ। ਪ੍ਰੋਫੈਸਰ ਸਾਹਿਬ ਤਾਂ ਜੀ ਹੁਣ ਇਹ ਆਏ ਆ ਛੁੱਟੀ, ਇਹਨਾਂ ਨੇ ਚੱਲ ਜਾਣਾ। ਮੈਂ ਜਾਣਾ ਤੁਸੀਂ ਹਾਂਜੀ ਠੀਕ ਆ, ਮੇਰੀ ਇੰਗੇਜਮੈਂਟ ਤੁਸੀਂ ਹਾਂ ਤੁਸੀਂ ਬੜੀ ਮਿਹਰਬਾਨੀ। ਇਹਨੇ ਹੋਰ ਥੋੜੀ ਦੇਰ ਨੂੰ ਗਾਲਾਂ ਕੱਢਣ ਲੱਗ ਨਹੀਂ ਨਹੀਂ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਸਾਨੂੰ ਇਹੋ ਜਿਹੀਆਂ ਗੱਲਾਂ ਦੇਖਣ ਵਾਲਿਆਂ ਤੱਕ ਪਹੁੰਚਾਓ ਨਾ ਜੀ, ਫਾਇਦਾ। ਤੇ ਹਬੀਬ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀ ਵੀ ਹਬੀਬ ਸਾਹਿਬ ਨਾਲ ਵੀ ਨਾ ਨਸੀਹਤ ਨਹੀਂ, ਨਸੀਹਤਾਂ ਚਾਹੀਦੀਆਂ ਵੀ ਐਡਾ ਇਲਮ ਦਾ ਸਮੁੰਦਰ ਹੈਗੇ ਆ। ਇਹਨਾਂ ਬਕਾਇਦਾ ਬਾਹਰ ਇਹ ਜਿਹੜਾ ਨਾ ਪੜ੍ਹਾ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ ਨਾ, ਇੱਥੇ ਬਹਿ ਕੇ ਗੁਜਰਾਂਵਾਲੇ ਦੇ ਵਿੱਚ, ਇਹ ਨਾ ਸਮਝੋ ਵੀ ਇਸ ਖੁੱਡੇ ਦੇ ਵਿੱਚ ਬੜਾ ਅੱਛਾ ਪਲੇਟਫਾਰਮ ਉਹਦੇ, ਬਹੁਤ ਅੱਛਾ ਪਲੇਟਫਾਰਮ ਆ, ਪੜ੍ਹਾ ਰਹੇ ਆ। ਤੇ ਤੁਸੀਂ ਦੱਸੋ ਜੀ ਕੀ ਪੜ੍ਹਾ ਰਹੇ ਆ? ਹੋ ਸਕਦਾ ਕੋਈ ਬੰਦਾ। ਹਾਂਜੀ, ਮੈਂ ਜੀ prepplay.com ਇੱਕ ਪਲੇਟਫਾਰਮ ਆ, ਦੁਨੀਆ ਦਾ ਜਿਹੜਾ ਸੈਕੰਡ ਬਿਗੇਸਟ ਹੈ। ਪਹਿਲਾ ਵੱਡਾ ਜਿਹੜਾ ਪਲੇਟਫਾਰਮ ਆ ਨਾ, ਉਹ ਹੈ tutor.com, US ਬੇਸਡ ਹੈ। ਉਹਦੇ ਤੇ ਮੈਂ ਇਸ ਲਈ ਨਹੀਂ ਹੈ ਕਿਉਂਕਿ ਉਹਦੇ ਤੇ ਪਾਕਿਸਤਾਨੀ ਅਲਾਉਡ ਨਹੀਂ ਹੈ। ਤੇ ਦੂਸਰਾ ਬੜਾ ਪਲੇਟਫਾਰਮ ਹੈ prepplay.com, ਉਹਦੇ ਤੇ ਮੈਂ ਜਿਹੜੀ ਪ੍ਰੋਗਰਾਮਿੰਗ ਫੰਡਾਮੈਂਟਲਸ ਆ ਨਾ, ਕਿ ਪ੍ਰੋਗਰਾਮਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਸਿੱਖੀ ਜਾਂਦੀ ਹੈ, ਖਾਸ ਤੌਰ ਤੇ ਜਿਹੜੇ 9th 10th ਫਸਟ ਈਅਰ ਸੈਕੰਡ ਈਅਰ, ਇਹ ਮੇਰੇ ਕੋਲ ਜ਼ਿਆਦਾ ਲੋਕ ਮੈਨੂੰ ਅਪਰੋਚ ਕਰਦੇ ਆ। ਔਰ ਮੇਰੇ ਕੋਲ ਆਪਣੇ ਬੱਚਿਆਂ ਦੇ ਹਵਾਲੇ ਨਾਲ ਜਿਹੜਾ ਨਾ US ਵਗੈਰਾ ਦੇ ਵਿੱਚ ਜਿਹੜਾ ਇੱਕ ਕੋਰਸ ਆ APCS ਦੇ ਨਾਮ ਤੋਂ ਨਾ, ਉਹਦੇ ਬੜੇ ਅੱਛੇ ਸਟੂਡੈਂਟਸ ਆ ਮੇਰੇ ਕੋਲ। ਉਹ ਦੇਖਦੇ ਆ ਪ੍ਰੋਗਰਾਮਿੰਗ ਦੇ ਹਵਾਲੇ ਨਾਲ, ਵੈਬ ਡਿਵੈਲਪਮੈਂਟ ਦੇ ਹਵਾਲੇ ਨਾਲ ਜਿਹੜਾ ਨਾ ਬੱਚੇ ਮੇਰੇ ਨਾਲ। ਲਓ ਜੀ, ਹਬੀਬ ਸਾਹਿਬ ਨੇ ਤੁਹਾਨੂੰ ਦੱਸਤਾ, ਅਗਰ ਕੋਈ ਬੰਦਾ ਇਹ ਕੋਰਸ ਦੇ ਨਾਲ ਜੁੜਨਾ ਚਾਹਵੇ ਨਾ ਤੇ ਜੁੜ ਸਕਦਾ ਆ, ਜੇ ਕਿਸੇ ਨੂੰ ਜ਼ਰੂਰਤ ਹੋਵੇ। ਇੱਕ ਹੋਣਹਾਰ ਤਾਂ ਹੈ ਹੀ ਆ, ਇਹ ਮੇਰੇ ਕੋਲ ਤਾਂ ਲਫ਼ਜ਼ ਨਹੀਂ ਹੈ ਵੀ ਮੈਂ ਉਹ ਕਹਿ ਸਕਾਂ। ਤੇ ਕਹਿੰਦੇ ਆ ਕਿ ਜਦੋਂ ਬੰਦਾ ਨਾ ਜਾਂਦਾ ਨਾ ਵਕੀਲਾਂ ਲਗੇ ਕੇਸ ਲੈ ਕੇ, ਤੇ ਬੰਦਾ ਕਹਿੰਦਾ ਅਦਾਲਤਾਂ ਦੇ ਵਿੱਚ, ਕਹਿੰਦਾ ਮੈਂ ਆਪ ਅੱਧਾ ਵਕੀਲ ਹੋ ਗਿਆ। ਇੰਨੇ ਪੜ੍ਹੇ ਲਿਖੇ ਬੰਦਿਆਂ ਦੇ ਵਿੱਚ ਬਹਿ ਕੇ ਮੈਨੂੰ ਵੀ ਕਦੇ ਕਦੇ ਇੰਝ ਲੱਗਦਾ ਵੀ ਮੈਂ ਵੀ ਬੜਾ ਪੜ੍ਹਿਆ ਲਿਖਿਆ ਹੈ। ਬੜੇ ਫਖਰ ਦੀ ਗੱਲ ਆ ਜੀ ਇਹੋ ਜਿਹੇ ਬੰਦਿਆਂ ਦੇ ਨਾਲ ਗੱਲਬਾਤ ਕਰਨੀ। ਤੇ ਅਸੀਂ ਹੁਣ ਇੱਥੇ ਆਪਣਾ ਇਹ ਵਲਾਗ ਜਿਹੜਾ ਆ ਇਹਨੂੰ ਖਤਮ ਕਰਦੇ ਆ। ਮੈਨੂੰ ਜਨਾਬ ਜੀ ਤੇ ਹਬੀਬੁੱਲਾ ਕਮਰ ਸਾਹਿਬ ਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦਿਓ ਇਜਾਜ਼ਤ। ਲਵ ਯੂ ਹੋ ਗਿਆ ਵੀਰ ਜੀ। ਪੰਜਾਬੀ ਬੋਲਣ ਵਾਲੇ, ਪੰਜਾਬੀ ਜਿੱਥੇ ਜਿੱਥੇ ਵੀ ਬੈਠੇ ਆ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ, ਰੱਬ ਰੱਖਾ।